वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਖਾਸ ਜਿਹੜੀ ਪੈਨਲ ਡਿਸਕਸ਼ਨ ਹੈ ਇਸ ਦੇ ਵਿੱਚ ਆਪ ਸਭ ਦਾ ਸਵਾਗਤ ਕਰਦਾ। ਵਿਊਅਰਸ, ਅੱਜ ਦੁਬਾਰਾ ਅਸੀਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ, ਖਾਸ ਤੌਰ ਤੇ ਜਦੋਂ ਅਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਸਾਡੇ ਇਤਿਹਾਸ ਦੇ ਵਿੱਚ ਸਾਡੀਆਂ ਜਿਹੜੀਆਂ ਪਰੰਪਰਾਵਾਂ ਨੇ, ਅਸੀਂ ਗੁਰਦੁਆਰਾ ਸਾਹਿਬਾਨਾਂ ਦੀ, ਸਾਡੇ ਇੰਸਟੀਚਿਊਟਸ ਦੀ ਗੱਲ ਕਰਦੇ ਹਾਂ। ਮਤਲਬ ਅੱਜ ਅਸੀਂ ਉਸ ਮੁਕਾਮ ਤੇ ਖੜੇ ਹਾਂ ਜਿੱਥੇ ਹਰ ਇੱਕ ਸਿੱਖ ਦੇ ਵਿੱਚ ਆਸਥਾ ਨਜ਼ਰ ਆਉਂਦੀ ਹੈ, ਫੇਥ ਨਜ਼ਰ ਆਉਂਦਾ ਆ। ਅਸੀਂ ਗੁਰਦੁਆਰਾ ਸਾਹਿਬ ਚੰਗੇ ਉਸਾਰਨ ਦੀ ਗੱਲ ਕਰਦੇ ਹਾਂ, ਗੁਰਦੁਆਰਾ ਸਾਹਿਬਾਨਾਂ ਤੋਂ ਅੱਗੇ ਜਿਹੜੀ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੇਰਨਾ ਲੈਂਦੇ ਆ ਉਹ ਸਾਡੇ 'ਚ ਨਜ਼ਰ ਆਉਂਦੀ ਹੈ। ਐਵੇਂ ਜਿਹੜੀ ਲੰਗਰ ਦੀ ਪ੍ਰਥਾ ਹੈਗੀ ਹੈ ਉਹ ਸਾਡੇ 'ਚ ਬਹੁਤ ਵੱਡੇ ਪੱਧਰ ਤੇ ਸਰਾਹੀ ਵੀ ਗਈ ਹੈ ਪਿਛਲੇ ਸਮੇਂ ਦੇ ਵਿੱਚ। ਕੋਵਿਡ ਦੇ ਦੌਰਾਨ ਜਿਸ ਤਰ੍ਹਾਂ ਦੁਨੀਆ ਪੱਧਰ ਦੇ ਉੱਤੇ, ਅੰਤਰਰਾਸ਼ਟਰੀ ਲੈਵਲ ਦੇ ਉੱਤੇ ਸਿੱਖਾਂ ਨੇ ਲੰਗਰ ਲਾਏ ਆ ਤੇ ਮੁਲਕਾਂ ਦੀਆਂ ਸਰਕਾਰਾਂ ਤੱਕ ਨੇ ਇਸ ਗੱਲ ਨੂੰ ਮੰਨਿਆ ਕਿ ਸਿੱਖਾਂ ਦੇ ਵਿੱਚ ਜਿਹੜੀ ਸੇਵਾ ਭਾਵਨਾ ਆ ਇਹਦਾ ਕੋਈ ਸਾਨੀ ਨਹੀਂ ਹੈਗਾ। ਕਿਤੇ ਨਾ ਕਿਤੇ ਜਦੋਂ ਅਸੀਂ ਇਹਨਾਂ ਸਾਰੇ ਪੱਖਾਂ ਨੂੰ ਦੇਖਦੇ ਹਾਂ, ਜਿਹੜਾ ਇੱਕ ਜੁਝਾਰੂ ਬਿਰਤੀ ਹੈ ਉਹ ਵੀ ਸਿੱਖਾਂ ਦੇ ਵਿੱਚ ਇਨਬਿਲਟ ਹੈਗੀ ਹੈ। ਜਦੋਂ ਚੈਲੰਜ ਆਉਂਦਾ ਸਿੱਖਾਂ ਦੇ ਸਾਹਮਣੇ ਤੇ ਅਸੀਂ ਉਸ ਚੈਲੰਜ ਦੇ ਸਾਹਮਣੇ ਚੱਟਾਨ ਵਾਂਗ ਖਲੋ ਜਾਂਦੇ ਹਾਂ। ਪਰ ਕਿਤੇ ਨਾ ਕਿਤੇ ਇੱਕ ਜਿਹੜਾ ਫੈਕਟਰ ਹੈ ਬੌਧਿਕਤਾ ਦਾ, ਇੰਟੈਲੈਕਟ ਦਾ, ਉਹ ਕਿਤੇ ਨਾ ਕਿਤੇ ਅੱਜ ਦੀ ਦੁਨੀਆ ਦੇ ਵਿੱਚ ਜਾਂ ਜਦੋਂ ਅਸੀਂ ਅੱਜ ਆਪਣੇ ਆਲੇ ਦੁਆਲੇ ਨਜ਼ਰ ਮਾਰਦੇ ਹਾਂ ਤੇ ਇਹ ਮਹਿਸੂਸ ਹੁੰਦਾ ਵੀ ਕਿਤੇ ਨਾ ਕਿਤੇ ਅਸੀਂ ਉਹਦੇ ਵਿੱਚ ਕਮੀ ਨਜ਼ਰ ਆਉਂਦੀ ਹੈ। ਅਸੀਂ ਇੰਟੈਲੈਕਟ ਜਦੋਂ ਅਸੀਂ ਪੜ੍ਹਦੇ ਹਾਂ, ਜਿਹੜੀ ਦੁਨਿਆਵੀ ਪੜ੍ਹਾਈ ਹੈ ਉਹਦੇ ਵਿੱਚ ਸਾਨੂੰ ਆਪਣੇ ਸਬਜੈਕਟ ਦਾ, ਆਪਣੇ ਵਿਸ਼ੇ ਦਾ ਗਿਆਨ ਪੂਰਾ ਹੁੰਦਾ, ਡਾਕਟਰੀ ਹੋਵੇ, ਇੰਜੀਨੀਅਰਿੰਗ ਹੋਵੇ, ਪਰ ਜਿਹੜੀ ਇੱਕ ਵਰਲਡਲੀ ਵਿਜ਼ਡਮ ਹੁੰਦੀ ਹੈ, ਪੋਲੀਟਿਕਸ ਹੁੰਦੀ ਹੈ, ਦੁਨੀਆ ਕਿਸ ਹਿਸਾਬ ਨਾਲ ਕੰਮ ਕਰ ਰਹੀ ਹੈ ਤੇ ਸਾਨੂੰ ਅੱਗੇ ਵਧਣ ਲਈ ਖਾਸ ਤੌਰ ਤੇ ਕੌਮੀ ਨਜ਼ਰੀਏ ਤੋਂ ਅਸੀਂ ਕਿਵੇਂ ਗਾਂਹ ਵਧਣਾ ਆ, ਖਾਸ ਤੌਰ ਤੇ ਗੁਰਦੁਆਰਿਆਂ ਦੀ ਇੰਸਟੀਚਿਊਟ ਨੂੰ ਲੈ ਕੇ, ਤੇ ਉਹ ਸੰਗਤੀ ਰੂਪ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਉਹ ਬਹੁਤ ਵੱਡੀ ਕਮੀ ਅੱਜ ਦੀ ਡੇਟ ਦੇ ਵਿੱਚ ਨਜ਼ਰ ਆਉਂਦੀ ਹੈ। ਕੀ ਕਾਰਨ ਬਣਿਆ ਕਿ ਜਿਹੜੀ ਕੌਮ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਜਦੋਂ ਅੰਗਰੇਜ਼ਾਂ ਨੇ ਟੇਕ ਓਵਰ ਕੀਤਾ, ਉਦੋਂ ਅੰਗਰੇਜ਼ਾਂ ਦੀਆਂ ਜਿਹੜੀਆਂ ਡਾਇਰੀਆਂ ਨੇ ਜਾਂ ਉਹਨਾਂ ਦੇ ਜਿਹੜੇ ਦੱਸੇ ਜਾਂਦੇ ਨੇ ਉਸ ਟਾਈਮ ਦੇ ਉੱਤੇ ਕਿ ਪੰਜਾਬ ਪੜ੍ਹਿਆ ਲਿਖਿਆਂ ਦਾ ਸੂਬਾ ਸੀ, ਸਾਡਾ ਜਿਹੜਾ ਲਿਟਰੇਸੀ ਰੇਟ ਸੀ ਉਹ ਯੂਰਪ ਦੇ ਲੈਵਲ ਦਾ ਜਾਂ ਉਹਦੇ ਤੋਂ ਵੀ ਉੱਪਰ ਦੇ ਲੈਵਲ ਦਾ ਸੀ। ਪਰ ਕੀ ਕਾਰਨ ਬਣੇ ਕਿ ਅਸੀਂ ਅੱਜ ਉੱਥੇ ਆ ਕੇ ਖਲੋ ਗਏ ਹਾਂ ਕਿ ਨਾ ਸਾਨੂੰ ਇਤਿਹਾਸ ਯਾਦ ਹੁੰਦਾ ਤੇ ਨਾ ਅਸੀਂ ਅੱਜ ਦੀ ਜਿਹੜੀ ਪੋਲੀਟਿਕਸ ਹੈਗੀ ਹੈ, ਜਿਹੜੀ ਇਕੋਨਮੀ ਹੈਗੀ ਹੈ, ਜਾਂ ਜਿਹੜੇ ਵਿਸ਼ੇ ਜਿਨ੍ਹਾਂ 'ਚ ਅਸੀਂ ਕੌਮੀ ਪੱਖ ਤੋਂ ਕੌਮ ਨੂੰ ਅਗਾਂਹ ਵਧਾ ਸਕਦੇ ਹਾਂ ਉਹਨਾਂ ਤੋਂ ਅਸੀਂ ਕਿਤੇ ਨਾ ਕਿਤੇ ਪਿਛਾਂਹ ਹਟਦੇ ਚਲੇ ਜਾ ਰਹੇ ਹਾਂ। ਸੋ ਇਹ ਵਿਸ਼ਾ ਲੈ ਕੇ ਅੱਜ ਅਸੀਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕਰਾਂਗੇ। ਅੱਜ ਵਿਸ਼ੇਸ਼ ਤੌਰ ਤੇ ਪੈਨਲ ਦੇ ਵਿੱਚ ਸਾਡੇ ਨਾਲ ਸਰਦਾਰ ਗੁਰਭੇਜ ਸਿੰਘ ਵੜੈਚ, ਜਿਹੜੇ ਕਿ ਸਿੱਖ ਐਕਟਿਵਿਸਟ ਨੇ ਤੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਟਰਸਟੀ ਵੀ ਹੈਗੇ ਆ, ਤੇ ਨਾਲ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ। ਆਓ ਵਿਚਾਰਾਂ ਦੀ ਸ਼ੁਰੂਆਤ ਕਰਦੇ ਹਾਂ। ਤੁਹਾਡਾ ਦੋਹਾਂ ਜਣਿਆਂ ਦਾ ਜੀ ਸਵਾਗਤ ਹੈ। ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੜੈਚ ਸਾਹਿਬ, ਤੁਹਾਡੇ ਤੋਂ ਗੱਲ ਮੈਂ ਸ਼ੁਰੂ ਕਰਾਂ। ਤੁਸੀਂ ਪਹਿਲਾਂ ਤੇ ਸਵਾਗਤ ਤੁਹਾਡਾ ਬਹੁਤ ਬਹੁਤ, ਤੁਸੀਂ ਸਟੂਡੀਓ ਦੇ ਵਿੱਚ ਆਏ ਤੇ ਨਾਲ ਹੀ ਨਾਲ ਜਦੋਂ ਅਸੀਂ ਇਸ ਇੰਟੈਲੈਕਟ ਦੀ ਗੱਲ ਕਰਦੇ ਹਾਂ ਜਾਂ ਬੌਧਿਕਤਾ ਦੀ ਗੱਲ ਕਰਦੇ ਹਾਂ, ਤੁਹਾਡਾ ਪਿਛੋਕੜ ਵੀ ਰਿਹਾ, ਜਾਂ ਤੁਸੀਂ ਜਿਵੇਂ ਮੈਂ ਬਿਗਨਿੰਗ ਦੇ ਵਿੱਚ ਦੱਸ ਵੀ ਦਿਆਂ ਵੀ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਸਾਡੇ ਦਰਸ਼ਕਾਂ ਦੇ ਲਈ ਜਿਹੜੇ ਸਥਾਨਕ ਟਰਾਈ ਸਟੇਟ ਦੇ ਏਰੀਏ ਦੇ ਵਿੱਚ ਹੈਗੇ ਆ ਉਹਨਾਂ ਨੂੰ ਤੇ ਪਤਾ ਆ, ਬਟ ਓਵਰਆਲ ਮਤਲਬ ਇਹ ਗੁਰਦੁਆਰਾ ਇੱਕ ਪੁਰਾਣੀ ਸੰਸਥਾ ਹੈਗੀ ਹੈ, ਈਸਟ ਕੋਸਟ ਅਮਰੀਕਾ ਦੇ ਵਿੱਚ ਮੇਨ ਸੰਸਥਾ। ਜਿਹੜਾ ਨਗਰ ਕੀਰਤਨ ਕੱਢਿਆ ਜਾਂਦਾ ਆ ਖਾਲਸਾ ਸਾਜਣਾ ਦਿਵਸ ਦੇ ਮੌਕੇ, ਉਹ ਵੀ ਇਹੀ ਗੁਰਦੁਆਰਾ ਸਾਹਿਬ ਲੀਡ ਕਰਦਾ ਆ ਤੇ ਤੁਹਾਨੂੰ ਸੇਵਾ ਦਿੱਤੀ ਗਈ ਹੈ ਕਿ ਤੁਸੀਂ ਇੱਕ ਲਾਇਬ੍ਰੇਰੀ ਉਸਾਰੋ। ਤਾਂ ਹੀ ਅਸੀਂ ਅੱਜ ਦਾ ਇਹ ਵਿਸ਼ਾ ਚੁਣਿਆ ਕਿ ਅਸੀਂ ਦੇਖੀਏ ਕਿ ਕਿਉਂ ਅਸੀਂ ਕਿਤਾਬਾਂ ਤੋਂ ਦੂਰ ਹੋ ਗਏ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਆਪ ਦਾ, ਡਾਕਟਰ ਸਾਹਿਬ ਜੀ ਦਾ ਦਿਲੋਂ, ਤਹਿ ਦਿਲੋਂ ਮੈਂ ਧੰਨਵਾਦ ਕਰਨਾ ਜਿਨ੍ਹਾਂ ਮੈਨੂੰ ਮਾਣ ਬਖਸ਼ਿਆ ਹੈ ਆਪਣੇ TV 84 ਦੇ ਸਟੂਡੀਓ ਵਿੱਚ ਲਿਆ ਕੇ ਇੱਥੇ ਅੱਜ ਮੇਰੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ। ਇਸੇ ਤਰ੍ਹਾਂ ਆਪ ਜੀ ਦੇ TV 84 ਦੇ ਸਾਰੇ ਦਰਸ਼ਕ, ਉਹਨਾਂ ਨੂੰ ਮੈਂ ਫਤਿਹ ਅਰਜ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਸਾਡੇ ਜਿਹੜੇ ਮੁਸਲਮਾਨ ਵੀਰ ਭਰਾ ਹਨ ਉਹਨਾਂ ਨੂੰ ਸਲਾਮ ਆਦਾਬ। ਜਿਹੜੀ ਤੁਸੀਂ ਗੱਲ ਕੀਤੀ ਹੈ ਲਾਇਬ੍ਰੇਰੀ ਦੀ, ਮੈਂ ਬੋਰਡ ਆਫ ਟਰਸਟ ਦਾ ਮੈਂਬਰ ਹਾਂ। ਪਿੱਛੇ ਜੇ ਸਾਡੇ
ਬੋਰਡ ਆਫ ਟਰਸਟ ਦੀ ਮੀਟਿੰਗ ਹੋਈ ਸੀ, ਉਹਦੇ ਵਿੱਚ ਅਸੀਂ ਮਤਾ ਪਾਸ ਕੀਤਾ ਸੀ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਸ਼ੁਰੂ ਦੇ ਵਿੱਚ ਇੱਥੇ ਲਾਇਬ੍ਰੇਰੀ ਹੋਇਆ ਕਰਦੀ ਸੀ ਜੀ, ਫਿਰ ਜਦੋਂ 2001 ਦੇ ਵਿੱਚ ਇਹ ਗੁਰੂ ਘਰ ਅਗਨਪੇਟ ਹੋ ਗਿਆ ਸੀ ਤੇ ਉਹ ਸਾਰਾ ਕੁਝ ਜਿਹੜਾ ਸੀ ਉਹ ਡੈਮੇਜ ਹੋ ਗਿਆ ਸੀ। ਇਸ ਦੀ ਉਸਾਰੀ ਕਰਦਿਆਂ ਕਾਫੀ ਲੰਮਾ ਸਮਾਂ ਲੰਘ ਗਿਆ ਤੇ ਸਾਡੇ ਕੋਲ ਉਹ ਪ੍ਰੋਪਰ ਜਿਹੜਾ ਸਥਾਨ ਸੀ ਉਹ ਨਹੀਂ ਬਣ ਸਕਿਆ। ਉਹ ਹੁਣ ਅਸੀਂ ਇਹ ਵਿਚਾਰ ਬੋਰਡ ਆਫ ਟਰਸਟ ਦੇ ਔਰ ਐਗਜ਼ੈਕਟਿਵ ਦੇ ਵਿੱਚ ਲਿਆਂਦੀ ਸੀ ਕਿ ਕਿਉਂ ਨਾ ਆਪਾਂ ਜਿਹੜੀ ਹੈ ਉਸੇ ਤਰ੍ਹਾਂ ਹੀ ਫਿਰ ਲਾਇਬ੍ਰੇਰੀ ਦੀ ਜਿਹੜੀ ਹੋਂਦ ਸਟੈਬਲਿਸ਼ ਕੀਤੀ ਜਾਏ। ਜੀ, ਜਿਸ ਤਰ੍ਹਾਂ ਤੁਸੀਂ ਇਹ ਹੁਣੇ ਬਿਆਨ ਕੀਤਾ ਹੈ ਕਿ ਜਿਹੜੀ ਸਿੱਖ ਕੌਮ ਹੈ, ਇਹਨਾਂ ਦੇ ਜਿਹੜੇ ਗੁਰਦੁਆਰਾ ਸਾਹਿਬ ਨੇ ਜਨਮ ਤੋਂ ਲੈ ਕੇ ਮਰਨ ਤੱਕ ਦੇ ਜਿਹੜੇ ਨੇ ਸਾਰੀ ਉਮਰ ਦੇ ਸੈਂਟਰ ਹੈਗੇ ਨੇ। ਬਿਲਕੁਲ, ਸਾਡੇ ਸਾਰੇ ਕਾਰਜ ਜਿਹੜੇ ਨੇ ਜ਼ਿੰਦਗੀ ਦੇ ਇੱਥੇ ਹੀ ਕੀਤੇ ਜਾਂਦੇ ਨੇ। ਸੋ ਜਿਹੜੀ ਘਾਟ ਦੀ ਗੱਲ ਕੀਤੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਸਿੱਖ ਕੌਮ ਹੈ ਹੋਰ ਫੀਲਡਸ ਦੇ ਵਿੱਚ ਥਾਂ ਪਰ ਥਾਂ ਇਹਨਾਂ ਨੇ ਬਹੁਤ ਤਰੱਕੀ ਕੀਤੀ ਹੈ, ਚਾਹੇ ਮੈਡੀਕਲ ਲਾਈਨ ਹੋ ਜਾਂ ਇੰਜੀਨੀਅਰਿੰਗ ਲਾਈਨ ਹੋਵੇ ਜਾਂ ਹੋਰ ਵੀ ਬਹੁਤ ਤਰ੍ਹਾਂ ਦੀ ਜਿਹੜੇ ਹੈਗੇ ਨੇ ਫੀਲਡ ਨੇ, ਉੱਥੇ ਇਹਨਾਂ ਨੇ ਪ੍ਰੋਫੈਸ਼ਨਲੀ ਬਹੁਤ ਆਪਣੀ ਚੰਗੀ ਥਾਂ ਬਣਾਈ ਹੋਈ ਹੈ। ਪਰ ਜਿਹੜੇ ਸਾਡੇ ਖਾਸ ਜਿਹੜੀ ਸੀਗੀ ਸਾਡੀ ਆਤਮਿਕ ਜਿਹੜੀ એનર્ਜੀ ਦੀ ਜਾਂ ਆਤਮਿਕ ਜਿਹੜੀ ਸੱਤਿਆ ਤਾਕਤ ਜਿਹੜੀ ਸੀ ਉਹ ਸਾਨੂੰ ਕਿੱਥੋਂ ਮਿਲੇ? ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਣੀ ਸੀ ਜੀ, ਜਾਂ ਚੰਗੀਆਂ ਕਿਤਾਬਾਂ ਜਾਂ ਗੁਰ ਇਤਿਹਾਸ ਜਾਂ ਸਿੱਖ ਇਤਿਹਾਸ ਜਿਹੜਾ ਸੀ ਉਹਦੇ ਅਸੀਂ ਜਾਣੂ ਹੋਈਏ ਤੇ ਤਾਂ ਜਾ ਕੇ ਅਸੀਂ ਜਿਹੜਾ ਸੋਹਣਾ ਆਪਣਾ ਜੀਵਨ ਜਿਹੜਾ ਉਹ ਜਾਚ ਸਿੱਖ ਕੇ ਬਤੀਤ ਕਰ ਸਕਦੇ ਸੀ। ਇਹਦੀ ਘਾਟ ਸਾਹਿਬ ਮਹਿਸੂਸ ਕੀਤੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਜਿਹੜੇ ਬੋਰਡ ਆਫ ਟਰਸਟ ਔਰ ਐਗਜ਼ੈਕਟਿਵ ਦੇ ਪ੍ਰਧਾਨ ਸਾਹਿਬ ਭਾਈ ਭੁਪਿੰਦਰ ਸਿੰਘ ਬੋਪਾ ਰਾਏ ਜੀ ਇਹਦੇ ਬੈਠੇ ਸੀ ਤੇ ਉਹਨਾਂ ਨੇ ਜਦੋਂ ਲਿਆਂਦਾ ਪ੍ਰਪੋਜ਼ਲ ਤੇ ਮੈਂ ਆਪ ਇਹ ਗੱਲ ਕਹਿ ਕੇ ਲਈ ਸੀ ਕਿ ਮੈਨੂੰ ਥੋੜਾ ਐਕਸਪੀਰੀਅੰਸ ਹੈ ਤੇ ਲਾਇਬ੍ਰੇਰੀ ਦੇ ਵਿੱਚ ਮੈਂ ਇਹ ਕੰਮ ਕਰੂੰਗਾ ਤੇ ਲਾਇਬ੍ਰੇਰੀ ਬਣਾਉਣ ਦੇ ਵਿੱਚ ਮੈਂ ਅੱਗੇ ਹੋ ਕੇ ਸਾਰਾ ਜਿਹੜਾ ਹੈ ਉਹ ਸਿਰੇ ਚੜਾਊਂਗਾ ਜੀ। ਉਹਦੇ ਵਿੱਚ ਫਿਰ ਮੈਂ ਪਹਿਲਾਂ ਇਹ ਦੱਸ ਦਿਆਂ ਕਿ ਮੇਰਾ ਪੜ੍ਹਨ ਦਾ ਕਾਫੀ ਸ਼ੌਂਕ ਸੀ। ਮੈਂ ਕਾਫੀ ਕਿਤਾਬਾਂ ਪੜ੍ਹੀਆਂ ਸੀ ਔਰ ਗੁਰਮਤਿ ਦੇ ਤੇ ਅਸੀਂ ਸਾਰੇ ਹੀ ਧਾਰਨੀ ਆ। ਮੈਂ ਆਪਣੀ ਕੋਸ਼ਿਸ਼ ਕਰਦਾ ਰਹਿਣਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਹੈ ਉਹ ਅਰਥਾਂ ਸਮੇਤ ਜਿਹੜਾ ਹੈ ਉਹਨੂੰ ਪੜ੍ਹਿਆ ਜਾਏ, ਉਹਦਾ ਸਾਰ ਤੱਤ ਜਿਹੜਾ ਉਹ ਦੇਖਿਆ ਜਾਏ ਤਾਂ ਅਸੀਂ ਆਨੰਦ ਮਾਣ ਸਕੀਏ। ਪਿਛਲੇ ਸਮੇਂ ਦੇ ਵਿੱਚ ਮੈਂ ਪੰਜਾਬ ਦੇ ਕੁਝ ਪਿੰਡਾਂ ਵਿੱਚ, ਹਰਿਆਣੇ ਦੇ ਕੁਝ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਸੀ, ਕਰੀਬ 14 ਦੇ ਕਰੀਬ। ਔਰ ਮੈਂ ਦੇਖਿਆ ਕਿ ਸਾਡੇ ਉੱਥੇ ਰੋਹਤਕ ਤੋਂ ਇੱਕ ਜਾਟ ਸਿੱਖ ਬਣਿਆ ਹੈ ਮਨੋਜ ਸਿੰਘ ਦੂਹਨ ਜੀ, ਉਹਨਾਂ ਦੇ ਨਾਲ ਮੈਂ ਸੰਪਰਕ ਕੀਤਾ। ਉਹਨਾਂ ਨੂੰ ਮੈਂ ਇੱਕ ਆਈਡੀਆ ਦਿੱਤਾ ਕਿ ਤੁਸੀਂ ਜਿਹੜਾ ਹੈਗਾ ਗੁਰਮਤਿ ਪੜ੍ਹੋ, ਗੁਰ ਇਤਿਹਾਸ ਪੜ੍ਹੋ ਔਰ ਸਿੱਖ ਇਤਿਹਾਸ ਪੜ੍ਹੋ ਤਾਂ ਕਿ ਤੁਹਾਨੂੰ ਇਹ ਪਤਾ ਲੱਗੇ ਅਸਲੀਅਤ ਕੀ ਹੈ। ਔਰ ਉਹਨਾਂ ਮੇਰੀ ਬੇਨਤੀ ਮੰਨੀ ਤੇ ਉਹਨਾਂ ਨੇ ਮੈਨੂੰ ਡਾਇਰੈਕਟ ਕੀਤਾ ਵੀ ਇੱਥੇ ਜਿਹੜੇ ਹੈਗੇ ਤੁਸੀਂ ਜੇ ਕਰਨਾ ਚਾਹੁੰਦੇ ਹੋ ਸੇਵਾ ਲਾਇਬ੍ਰੇਰੀ ਦੀ ਤੇ ਤੁਸੀਂ ਕਰ ਸਕਦੇ ਹੋ। ਉਹਨਾਂ ਦੇ ਹਿਸਾਬ ਨਾਲ ਮੈਂ ਕੁਝ ਹਰਿਆਣੇ ਦੇ ਵਿੱਚ, ਰੋਹਤਕ ਦੇ ਵਿੱਚ, ਦਿੱਲੀ ਦੇ ਵਿੱਚ, ਯੂਪੀ ਵੈਸਟ ਦੇ ਵਿੱਚ ਔਰ ਰਾਜਸਥਾਨ ਦੇ ਕੁਝ ਹਿੱਸਿਆਂ ਦੇ ਵਿੱਚ ਮੈਂ ਲਾਇਬ੍ਰੇਰੀਆਂ ਸਟੈਬਲਿਸ਼ ਕੀਤੀਆਂ। ਔਰ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਨੇ ਜਿੱਥੇ ਲਾਇਬ੍ਰੇਰੀਆਂ ਮੈਂ ਬਣਵਾਈਆਂ ਸੀ ਆਪਣੇ ਵੱਲੋਂ ਜੀ, ਉੱਥੇ ਉਹਨਾਂ ਨੇ ਇੱਕ ਪੰਜਾਬੀ ਪੜ੍ਹਾਉਣ ਵਾਲਾ ਜਿਹੜਾ ਸੀ ਉਹਨਾਂ ਨੇ ਟੀਚਰ ਦੇ ਤੌਰ ਤੇ ਬੰਦੇ ਵੀ ਹਾਇਰ ਕੀਤੇ ਸੀਗੇ ਤੇ ਉਹਨਾਂ ਦਾ ਰਿਸਪੌਂਸ ਜਿਹੜਾ ਸੀ ਉਹ ਬਹੁਤ ਵਧੀਆ ਆਇਆ ਸੀ। ਔਰ ਅੱਜ ਸਾਰੇ ਜਿਹੜੇ ਨੇ YouTube ਤੇ ਔਰ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਦੇਖਦੇ ਨੇ ਕਿ ਆਪਣਾ ਜਿਹੜਾ ਸਿੱਖੀ ਤੋਂ ਦੂਰ ਹੋ ਗਏ ਸੀ ਉਹਨਾਂ ਦੇ ਵਿੱਚ ਜਿਹੜੀ ਉਤਸੁਕਤਾ ਵੱਧ ਰਹੀ ਹੈ, ਰੁਚੀ ਵੱਧ ਰਹੀ ਹੈਗੀ ਹੈ। ਇਸੇ ਕਰਕੇ ਹੀ ਹੁਣ ਅਸੀਂ ਇੱਥੇ ਇਹ ਜਿਹੜਾ ਹੈ ਪ੍ਰੋਜੈਕਟ ਲਿਆ ਕੇ ਤੇ ਇਹਨੂੰ ਪੂਰਨ ਰੂਪ ਦੇ ਵਿੱਚ ਸਟੈਬਲਿਸ਼ ਕਰਨਾ ਚਾਹੁੰਦੇ ਹਾਂ। ਰੀਜ਼ਨ ਇਹ ਹੈ ਕਿ ਆਪਣੇ ਵਿਦਵਾਨ ਸ਼ਖਸੀ ਤੌਰ ਦੇ ਉੱਤੇ ਸਮੇਂ ਦਰ ਸਮੇਂ ਆਪਣਾ ਜਿਹੜਾ ਹੈ ਜੀਵਨ ਪੰਧ ਮੁਕਾ ਕੇ ਤੇ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਜੀ, ਤੇ ਉਹਨਾਂ ਦੀ ਅਣਹੋਂਦ ਸਾਨੂੰ ਰੜਕਦੀ ਹੈ। ਪਰ ਖੁਸ਼ਕਿਸਮਤੀ ਇਹ ਹੈ ਕਿ ਉਹ ਆਪਣਾ ਜਿਹੜਾ ਹੈਗਾ ਥਾਟ ਉਹ ਕਿਤਾਬਾਂ ਦੇ ਵਿੱਚ ਉਹ ਬਣ ਕੇ ਰੱਖ ਜਾਂਦੇ ਹੈਗੇ ਨੇ ਤੇ ਫਿਰ ਅਸੀਂ ਇਹ ਸੋਚਦੇ ਹਾਂ ਕਿ ਉਹ ਸਾਡੇ ਤੋਂ ਦੂਰ ਨਹੀਂ ਗਏ। ਜਿਹੜੀ ਮਰਜ਼ੀ ਕਿਤਾਬ ਮਨ ਪਾਉਂਦੀ ਅਸੀਂ ਕਿਤਾਬ ਚੁੱਕ ਲਈਏ ਤੇ ਅਸੀਂ ਜਦੋਂ ਪੜ੍ਹਨਾ ਸ਼ੁਰੂ ਕਰਨੇ ਆ ਉਹ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਉਹ ਵਿਦਵਾਨ ਸਾਡੇ ਨਾਲ ਹੈ ਜੀ।
ਤੇ ਅਸੀਂ ਉਹਦਾ ਵਿਦਵਾਨ ਦਾ ਭਾਵੇਂ ਸਾਡੇ ਵਿੱਚ ਨਹੀਂ ਹੈ ਪਰ ਫਿਰ ਵੀ ਅਸੀਂ ਉਹਦਾ ਜਿਹੜਾ ਲਾਹਾ ਲੈ ਸਕਦੇ ਹਾਂ। ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਹੈ, ਇਸ ਤਰ੍ਹਾਂ ਗੁਰ ਇਤਿਹਾਸ ਹੈ। ਸਾਡੇ ਕੋਲ ਵਿਦਵਾਨਾਂ ਨੇ ਉਹ ਸਾਰਾ ਕੁਝ ਜਿਹੜਾ ਹੈ ਕਲਮਬੰਦ ਕਰਕੇ ਕਿਤਾਬਾਂ ਦੇ ਵਿੱਚ ਜਿਹੜਾ ਸਾਨੂੰ ਦਿੱਤਾ ਹੋਇਆ ਹੈ। ਸਾਡਾ ਇਹ ਹੁਣ ਫਰਜ਼ ਬਣਦਾ ਹੈ ਕਿ ਅਸੀਂ ਉਹ ਤੋਂ ਕਿਤਾਬਾਂ ਦੇ ਵਿੱਚੋਂ ਪੜ੍ਹ ਕੇ ਤੇ ਆਪਾਂ ਲਾਭ ਕਿਵੇਂ ਉਹਨਾਂ ਤੋਂ ਲੈਣਾ ਹੈਗਾ। ਮਿਸਾਲ ਦੇ ਤੌਰ ਤੇ ਹੁਣ ਗੁਰੂ ਗ੍ਰੰਥ ਸਾਹਿਬ ਦੀ ਜੇ ਆਪਾਂ ਗੱਲ ਕਰੀਏ, ਥਾਂ ਪਰ ਥਾਂ ਬਹੁਤ ਜਿਹੜੇ ਸਾਡੇ ਇੰਟੈਲੈਕਟ ਨੇ, ਵਿਦਵਾਨ ਨੇ, ਉਹਨਾਂ ਨੇ ਉਹਨੂੰ ਪੜ੍ਹਿਆ, ਵਿਚਾਰਿਆ ਤੇ ਉਹਨਾਂ ਨੇ ਕਿਤਾਬਾਂ ਦੇ ਵਿੱਚ ਉਹਦਾ ਤਤਸਾਰ ਜਿਹੜਾ ਹੈ ਉਹ ਵਰਣਨ ਕੀਤਾ ਹੋਇਆ ਹੈ ਜੀ। ਮੈਂ ਕਾਫੀ ਹੱਦ ਤੱਕ ਮੁਤਾਸਰ ਹੋਇਆ ਪ੍ਰੋਫੈਸਰ ਸਾਹਿਬ ਸਿੰਘ ਜੀ ਤੋਂ, ਜਿਨ੍ਹਾਂ ਨੇ 10 ਪੋਥੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਰਪਣ ਉਹਦੇ 'ਚ ਕਲਮਬੰਦ ਕੀਤਾ ਹੋਇਆ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰ ਤੱਤ ਨੂੰ ਵੇਖਣਾ ਹੋਏ ਤੇ ਜੇ ਅਸੀਂ ਨਾਲ ਜਿਹੜਾ ਅਸੀਂ ਸ਼ਬਦ ਪੜ੍ਹ ਰਹੇ ਹੁੰਦੇ ਹਾਂ ਤੇ ਨਾਲ ਉਹ ਦੂਜੀ ਪੋਥੀ ਖੋਲ੍ਹ ਕੇ ਰੱਖ ਲਈਏ ਤੇ ਸਾਨੂੰ ਪੂਰਨ ਤੌਰ ਦੇ ਉੱਤੇ ਉਹ ਸਾਡੇ ਅੰਦਰ ਚਲਿਆ ਜਾਂਦਾ ਹੈ, ਉਹ ਜਿਹੜਾ ਰਸ ਹੈ ਗੁਰਬਾਣੀ ਦਾ ਸਾਨੂੰ ਸਮਝ ਪੈਂਦੀ ਹੈ। ਤੋ ਇਸ ਵਿਚਾਰ ਨੂੰ ਅਸੀਂ ਇਹਦੇ ਉੱਤੇ ਵਿਚਾਰ ਕਰਕੇ ਅਸੀਂ ਇਹ ਸੋਚਿਆ ਸੀ ਕਿ ਜਿਹੜਾ ਗੁਰਦੁਆਰਾ ਸਿੱਖ ਸੁਸਾਇਟੀ ਅਮਰੀਕਾ ਦੇ ਇਸ ਕੋਸਟ ਦੇ ਉੱਤੇ ਸਭ ਤੋਂ ਪੁਰਾਣਾ ਔਰ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੈ, ਉਹਦੀ ਸਾਨੂੰ ਹੁਣ ਪ੍ਰਬੰਧ ਦਾ ਜਿਹੜਾ ਹੈ ਸੁਭਾਗ ਪ੍ਰਾਪਤ ਹੋਇਆ ਹੈ ਤੇ ਇਸ ਟੀਚਰ ਨੂੰ ਲੈ ਕੇ ਅਸੀਂ ਇਹ ਕਾਰਜ ਜਿਹੜਾ ਹੈ ਉਹ ਕਰ ਰਹੇ ਹਾਂ। ਬਹੁਤ ਚੰਗਾ ਉਪਰਾਲਾ ਆ ਤੇ ਉਮੀਦ ਕਰਦੇ ਹਾਂ ਕਿ ਜੇ ਇਹੀ ਜਿਹੜਾ ਥਾਟ ਹੈ ਇਹ ਬਾਕੀ ਸੰਗਤ ਦੇ ਵਿੱਚ ਜਾਂ ਬਾਕੀ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵੀ ਐਸਟੈਬਲਿਸ਼ ਕੀਤਾ ਜਾ ਸਕੇ। ਡਾਕਟਰ ਸਾਹਿਬ, ਤੁਹਾਡੇ ਵੱਲ ਆਵਾਂ ਇਸੇ ਵਿਸ਼ੇ ਨੂੰ ਛੂੰਹਦਿਆਂ ਹੋਇਆਂ, ਮਤਲਬ ਜਦੋਂ ਅਸੀਂ ਗੁਰਦੁਆਰਾ ਐਜ਼ ਐਨ ਇੰਸਟੀਚਿਊਟ ਦੇਖਦੇ ਹਾਂ ਤੇ ਉਹਦੇ 'ਚ ਜਦੋਂ ਅਸੀਂ ਪੁਰਾਤਨ ਸਮੇਂ ਤੋਂ ਦੇਖੀਏ ਤੇ ਬੜੀਆਂ ਚੀਜ਼ਾਂ ਉਹਦੇ 'ਚ ਮਤਲਬ ਸੰਗਤ ਦੇ ਲਈ ਹੁੰਦੀਆਂ ਸੀਗੀਆਂ। ਰਾਹਗੀਰਾਂ ਦੇ ਲਈ ਜਿਵੇਂ ਲੰਗਰ ਦਾ ਪ੍ਰਬੰਧ ਹੈ, ਐਜੂਕੇਸ਼ਨ ਦਾ ਪ੍ਰਬੰਧ ਹੈ, ਈਵਨ ਦਵਾਖਾਨਾ ਦਾ ਜਿੱਥੇ ਤੁਸੀਂ ਆਪਣੀ ਮੈਡੀਸਨ ਫੱਟੀ ਆਪਣੀ ਤੁਸੀਂ ਕਰ ਸਕਦੇ ਹੋ, ਜਾਂ ਰਾਹਗੀਰਾਂ ਦੇ ਲਈ, ਜਾਂ ਈਵਨ ਜੇ ਕਿਸੇ ਨੂੰ ਲੋੜ ਪਵੇ ਉਸ ਕਿਸਮ ਦੀ ਤੇ ਉਹਦੇ ਲਈ ਕਿਲੇ ਦੇ ਰੂਪ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਉਹ ਨਿਸ਼ਾਨ ਸਾਹਿਬ ਹੈ ਉਹਦਾ ਮੁਕਾਮ ਹੁੰਦਾ ਸੀ। ਸੋ ਅੱਜ ਅਸੀਂ ਇਹਨਾਂ ਚੀਜ਼ਾਂ ਤੋਂ ਜਾਂ ਉਸ ਥਾਟ ਤੋਂ ਜਿਹੜੀ ਸਾਡੀ ਇੱਕ ਵਿੱਥ ਹੈ ਕਿਵੇਂ ਦੇਖਦੇ ਹੋ? ਦੇਖੋ ਭਾਈ ਸਾਹਿਬ, ਭਾਈ ਕਾਹਨ ਸਿੰਘ ਨਾਭਾ ਬਹੁਤ ਵੱਡੇ ਇਕੱਲੇ ਸਕਾਲਰ ਹੀ ਨਹੀਂ ਹੋਏ। ਮੈਂ ਬਹੁਤ ਵਾਰ ਦੇਖਦਾ ਹਾਂ ਕਿ ਹੁਣ ਸਾਡੇ ਕੋਲ ਇੰਨੀਆਂ ਯੂਨੀਵਰਸਿਟੀਜ਼ ਨੇ, ਭਾਸ਼ਾ ਵਿਭਾਗ ਪੰਜਾਬ ਵੀ ਹੈ, ਜਿਹੜਾ ਕੰਮ ਉਹਨਾਂ ਨੇ ਮਹਾਨ ਕੋਸ਼ ਦੇ ਰੂਪ ਦੇ ਵਿੱਚ ਕੀਤਾ ਹੈ ਇੰਡੀਵਿਜੂਅਲ ਨੇ, ਅੱਜ ਤੋਂ ਲਗਭਗ 100 ਸਾਲ ਪਹਿਲਾਂ ਕੋਈ ਵੀ ਪੈਰਲਲ ਕੰਮ ਉਹਦੇ ਬਰਾਬਰ ਨਹੀਂ ਹੋ ਸਕਿਆ। ਸੋ ਉਹਨਾਂ ਨੇ ਜਦੋਂ ਗੁਰਦੁਆਰਾ ਜਾਂ ਧਰਮਸਾਲ, ਜਿਹੜਾ ਪੁਰਾਣਾ ਲਫ਼ਜ਼ ਸੀ ਸਾਡੇ ਇਸ ਥਾਂ ਲਈ ਧਰਮਸਾਲ ਇਸਤੇਮਾਲ ਹੁੰਦਾ ਸੀ, ਭਾਈ ਗੁਰਦਾਸ ਜੀ ਨੇ ਵੀ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ, ਔਰ ਉਹਨਾਂ ਨੇ ਜਦੋਂ ਬਿਆਨ ਕੀਤਾ ਤੇ ਜਿਹੜੇ ਤੁਸੀਂ ਕਹੇ ਨੇ ਕਿ ਜਿੱਥੇ ਰੂਹ ਦੀ ਖੁਰਾਕ ਹੈ ਸਾਡੇ ਲਈ ਇਬਾਦਤ ਦੀ ਥਾਂ ਹੈ, ਰਾਹਗੀਰ ਦੇ ਲਈ ਇੱਕ ਪਨਾਹ ਹੈ, ਉਸ ਨੂੰ ਰਹਿਣ ਦਾ ਟਿਕਾਣਾ ਹੈ, ਉਸ ਦੇ ਲਈ ਭੋਜਨ ਹੈ, ਜਿਹੜਾ ਬਿਮਾਰ ਹੈ ਉਸ ਦੇ ਲਈ ਔਸ਼ਧੀ ਹੈ, ਪਰ ਸਭ ਤੋਂ ਵੱਡਾ ਉਹਦੇ ਨਾਲ ਜੁੜਿਆ ਹੋਇਆ ਵਿਦਿਅਕ ਕੇਂਦਰ ਹੈ, ਜਿਹਦੇ ਲਈ ਬੇਸ਼ੱਕ ਬਾਅਦ ਦੇ ਵਿੱਚ ਲਫ਼ਜ਼ ਪਾਠਸ਼ਾਲਾ ਇਸਤੇਮਾਲ ਹੋਣਾ ਸ਼ੁਰੂ ਹੋਇਆ। ਲੇਕਿਨ ਜਿਵੇਂ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਸਿੱਖ ਰਾਜ ਦੀ ਜਿਹੜੀ ਐਜੂਕੇਸ਼ਨ ਪਾਲਿਸੀ ਸੀ, ਔਰ ਇਹ ਗੱਲ ਅੱਜ ਦੇ ਪਾਕਿਸਤਾਨੀ ਸਕਾਲਰਸ ਨੇ ਜਦੋਂ ਉਸ ਸਾਰੇ ਇਤਿਹਾਸ ਨੂੰ ਖੰਗਾਲਿਆ ਕਿ ਵੀ ਪੰਜਾਬ ਦੇ ਵਿੱਚ ਕਿਸ ਲੈਵਲ ਦੇ ਉੱਤੇ ਜਿਹੜੀ ਹੈ ਲਿਟਰੇਸੀ ਸੀ, ਔਰ ਉਹਦੇ 'ਚ ਨੂਰ ਕਾਇਦੇ ਦਾ ਜ਼ਿਕਰ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ, ਔਰ ਉਹਦੇ 'ਚ ਗੁਰਬਾਣੀ ਦਾ ਵੀ ਹੈ ਪਾਰਟ, ਮੈਥਮੈਟਿਕਸ ਵੀ ਹੈ, ਲਿਖਤ ਵੀ ਹੈ, ਔਰ ਈਵਨ ਲਿਟਰੇਸੀ ਰੇਟ ਬੀਬੀਆਂ ਦਾ ਵੀ 80% ਤੋਂ ਜ਼ਿਆਦਾ ਸੀ। ਲੇਕਿਨ ਕੋਈ ਸੈਪਰੇਟ ਸਕੂਲ ਨਹੀਂ ਸੀ। ਜਿਹੜਾ ਧਰਮਸਾਲ ਹੈ ਉਹਦੇ ਨਾਲ ਜੁੜੀ ਹੋਈ ਪਾਠਸ਼ਾਲਾ ਹੈ, ਉਹਨੂੰ ਵੱਡੀ ਜਿਹੜੀ ਹੈ ਮਦਦ ਮਿਲਦੀ ਸੀ। ਮਦਰਸਾ ਇਸਲਾਮਿਕ ਹਵਾਲੇ ਨਾਲ ਉਹਦੇ ਨਾਲ ਜੁੜਿਆ ਹੋਇਆ, ਔਰ ਇਸੇ ਤਰ੍ਹਾਂ ਮੰਦਰਾਂ ਦੇ ਨਾਲ ਜਿਹੜਾ ਜੁੜੇ ਹੋਏ ਉਹਨਾਂ ਦੇ ਜੋ ਵੀ ਉਹਨਾਂ ਦੇ ਸੰਸਕ੍ਰਿਤ ਸਕੂਲ ਸਨ ਜਾਂ ਹਿੰਦੀ ਸਕੂਲ ਸਨ, ਉਹਨਾਂ ਨੂੰ ਜਿਹੜੀ ਹੈ ਮਦਦ ਮਿਲਦੀ ਸੀ। ਹੁਣ ਇਹ ਸਮਝਣਾ ਜ਼ਰੂਰੀ ਹੈ ਕਿ ਵੀ ਸਭ ਤੋਂ ਪਹਿਲਾਂ ਜਦੋਂ ਜਿਵੇਂ ਸਾਡੇ ਲਈ ਖੁਸ਼ਕਿਸਮਤੀ ਹੈ ਕਿ ਸਰਦਾਰ ਗੁਰਪ੍ਰੀਤ ਸਿੰਘ ਜਿਹੜੇ ਵੜੈਚ, ਜਿਹੜੇ ਲੰਮੇ ਸਮੇਂ ਤੋਂ ਪੰਥਕ ਪਿੜ ਦੇ ਵਿੱਚ ਨੇ, ਸੇਵਾ ਦੇ ਵਿੱਚ ਨੇ, ਔਰ ਹਰ ਥਾਂ ਪੰਥਕ ਕਿਸੇ ਵੀ ਗੈਦਰਿੰਗ ਵੇਲੇ ਹਰ ਥਾਂ ਤੇ ਫਰੰਟ ਲਾਈਨਰ ਹੁੰਦੇ ਨੇ, ਕਿ ਉਹਨਾਂ ਨੇ ਇੱਕ ਬੜਾ ਇੰਪੋਰਟੈਂਟ ਆਸਪੈਕਟ, ਅਸੀਂ ਸਾਰੇ ਹੀ ਚਿੰਤਤ ਹੁੰਦੇ ਹਾਂ ਪੰਜਾਬ ਦੇ ਹਵਾਲੇ ਨਾਲ ਵੀ, ਕੌਮ ਦੇ ਹਵਾਲੇ ਨਾਲ ਵੀ, ਕੀ ਹੋਏ ਕਿਵੇਂ ਹੋਏ,
ਪਰ ਬਹੁਤ ਵਾਰ ਅਸੀਂ ਜਿਹੜਾ ਪ੍ਰੋਬਲਮ ਨੂੰ ਹੀ ਡਿਸਕਸ ਕਰਦੇ ਹਾਂ, ਸੋਲੂਸ਼ਨ ਕਿ ਅਸੀਂ ਇੰਡੀਵਿਜੂਅਲ ਲੈਵਲ ਤੇ ਕੀ ਕਰ ਸਕਦੇ ਹਾਂ, ਲੋਕਲ ਕਮਿਊਨਿਟੀ ਲੈਵਲ ਤੇ ਕੀ ਕਰ ਸਕਦੇ ਹਾਂ, ਇਸ ਬਾਰੇ ਅਸੀਂ ਫੋਕਸ ਨਹੀਂ ਹੁੰਦੇ। ਹੁਣ ਜੇ ਇਹਨਾਂ ਨੇ ਇਹ ਮਹਿਸੂਸ ਕੀਤਾ ਔਰ ਇਹ ਮੈਂ ਸਮਝਦਾ ਵੀ ਹਰ ਜਿਹੜਾ ਸਿੱਖ ਸੋਚਵਾਨ ਹੈ ਜਾਂ ਪੰਥ ਨੂੰ ਪਿਆਰ ਕਰਨ ਵਾਲਾ ਹੈ ਉਹ ਦੇਖਦਾ ਹੈ। ਦੇਖੋ ਅਸੀਂ ਕਿਸੇ ਵੀ ਥਾਟ ਦੀ ਗੱਲ ਕਰੀਏ, ਜੇ ਅਸੀਂ ਐਜ਼ ਏ ਹਿਊਮਨ ਬੀਇੰਗ ਵੀ ਗੱਲ ਕਰੀਏ, ਗੌਤਮ ਬੁੱਧ, ਅੱਜ ਬੁੱਧਿਜ਼ਮ ਦੁਨੀਆ ਦਾ ਚੌਥਾ ਪੰਜਵਾਂ ਵੱਡਾ ਧਰਮ ਹੈ, ਤੇ ਜਦੋਂ ਬੁੱਧ ਇਹ ਕਹਿੰਦਾ ਵੀ ਸਭ ਤੋਂ ਵੱਡਾ ਐਨਮੀ ਜਿਹੜਾ ਹੈ ਉਹ ਇਗਨੋਰੈਂਸ ਹੈ, ਅਗਿਆਨਤਾ ਹੈ। ਤੇ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਦੀ ਬਾਣੀ 'ਚ ਅਸੀਂ ਪੜ੍ਹਦੇ ਹਾਂ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼, ਗੁਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਹੁਣ ਅਗਿਆਨ ਦਾ ਹਨੇਰਾ ਤੇ ਗਿਆਨ ਦਾ ਅੰਜਨ ਹੈ। ਹੁਣ ਜਦੋਂ ਅਸੀਂ ਗਿਆਨ ਦੀ ਗੱਲ ਕਰਦੇ ਹਾਂ, ਇੱਕ ਤਾਂ ਰੂਹਾਨੀਅਤ ਜਿਹੜਾ ਰੱਬ ਦੇ ਨਾਲ ਬਹੁਤ ਜਨਮ ਵਿਚਰੇ ਥੇ ਮਾਧੋ, ਇਹ ਜਨਮ ਤੋਂ ਮਾਰੇ ਲੇਖੇ, ਜਾਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਦੋਂ ਅਸੀਂ ਉਸ ਦੁਨੀਆ ਦੀ ਗੱਲ ਕਰਦੇ ਹਾਂ, ਉੱਥੇ ਪੜਿਆ ਅਨਪੜਿਆ ਪਰਮ ਗਤ ਪਾਵੇ। ਉੱਥੇ ਕੋਈ ਜਿਹੜੀ ਗੱਲ ਅਸੀਂ ਲਿਟਰੇਚਰ ਦੇ ਹਵਾਲੇ ਨਾਲ ਕਰ ਰਹੇ ਹਾਂ, ਉਸ ਤੋਂ ਬਿਨਾਂ ਵੀ ਇਹ ਨਹੀਂ ਹੈ ਵੀ ਅਨਪੜ੍ਹਾਂ ਲਈ ਰੱਬ ਨੂੰ ਮਿਲਣ ਦੇ ਦਰਵਾਜ਼ੇ ਬੰਦ ਨੇ, ਉਹ ਪਾਰਟ। ਲੇਕਿਨ ਜਦੋਂ ਅਸੀਂ ਇੱਕ ਸਿੱਖੀ ਦਾ ਮਾਡਲ ਦੇਖਦੇ ਹਾਂ, ਜਦੋਂ ਅਸੀਂ ਫਿਜ਼ੀਕਲ, ਮੈਂਟਲ, ਇੰਟੈਲੈਕਚੁਅਲ, ਸਪਿਰਿਚੁਅਲ, ਔਰ ਈਵਨ ਜਦੋਂ ਅਸੀਂ ਬਾਣੀ 'ਚ ਦੇਖਦੇ ਹਾਂ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਹੁਣ ਇਸ ਸਾਰੇ ਨੂੰ ਵੀ ਤੁਸੀਂ ਦੇਖੋਗੇ ਤਾਂ ਤੁਹਾਨੂੰ ਈਵਨ ਇੰਟੈਲੈਕਟ ਦੇ ਲੈਵਲ ਦੇ ਵਿੱਚ ਵੀ ਸੁਰਤ ਤੁਹਾਡਾ ਸਭ ਤੋਂ ਅੰਦਰੂਨੀ ਹੈ, ਜਿਹੜਾ ਰੱਬ ਦੇ ਨਾਲ ਰੂਹਾਨੀਅਤ ਦਾ ਸੰਬੰਧ ਹੈ। ਫਿਰ ਤੁਸੀਂ ਜਿਹੜਾ ਉਹ ਸੁਰਤ ਦੀ ਗੱਲ ਕਰਦੇ ਹੋ, ਮਤ ਦੀ ਗੱਲ ਕਰਦੇ ਹੋ, ਬੁੱਧ ਦੀ ਕਰਦੇ ਹੋ, ਮਨ ਦੀ ਕਰਦੇ ਹੋ। ਹਾਲਾਂ ਬੀਇੰਗ ਤਾਂ ਇੱਕੋ ਹੀ ਹੈ, ਇੱਕ ਸਾਡਾ ਐਕਸਟੀਰੀਅਰ ਹੈ, ਇੱਕ ਇਨਰ ਹੈ। ਉਹਨੂੰ ਮਨ, ਮਨਸਤੂ, ਜੋ ਮਰਜ਼ੀ ਲਫ਼ਜ਼ ਅਸੀਂ ਇਸਤੇਮਾਲ ਕਰੀਏ, ਪਰ ਉਹਦੀਆਂ ਵੀ ਸਟੇਜਿਸ ਨੇ। ਜਦੋਂ ਅਸੀਂ ਜਾਂ ਗੁਰੂ ਸਾਹਿਬ ਨੇ ਜਿੱਥੇ ਲਰਨਿੰਗ ਨੂੰ ਐਜ਼ ਏ ਵੈਪਨ, ਹੁਣ ਜਦੋਂ ਅਸੀਂ ਜਪ ਸਾਹਿਬ ਸਮਾਪਤੀ ਦੀ ਪੌੜੀ ਪੜ੍ਹਦੇ ਹਾਂ ਤੇ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ। ਹੁਣ ਵੇਦ ਲਰਨਿੰਗ ਦੇ ਲਈ ਲਫ਼ਜ਼ ਹੈ, ਕੱਲਾ ਇਹ ਕੋਈ 4 ਵੇਦਾਂ ਦੇ ਗਿਆਨ ਤੱਕ ਨਹੀਂ ਹੈ ਕਿ ਇਹ ਜਿਹੜਾ ਇੰਟੈਲੈਕਟ ਹੈ, ਜਦੋਂ ਅਸੀਂ ਉਸ ਜ਼ਿੰਦਗੀ ਦੇ ਡਿਸਪਲਿਨ ਦੀ ਭੱਠੀ ਚੋਂ ਔਰ ਧੀਰਜ ਵਸਾ ਕੇ, ਔਰ ਜਿਹੜਾ ਸਾਡਾ ਮਨ ਦੇ ਉੱਤੇ ਜਿਹੜਾ ਸੱਟ ਹੈ ਹਥਿਆਰ, ਉਹ ਲਰਨਿੰਗ ਦੀ ਹੈ, ਜਿਹੜੀ ਸਾਨੂੰ ਖਿੱਚ ਕੇ ਲਿਆਂਦੀ ਹੈ ਇਸ ਪਾਸੇ। ਫਿਰ ਇਹ ਤਾਂ ਈਵਨ ਰੂਹਾਨੀ ਦੁਨੀਆ ਦੀ ਗੱਲ ਹੈ। ਜਦੋਂ ਅਸੀਂ ਪ੍ਰਾਈਡ ਦੀ ਗੱਲ ਕਰਦੇ ਹਾਂ, ਬਹੁਤ ਵਾਰ ਅਸੀਂ ਹਿਊਮੈਨਿਟੇਰੀਅਨਿਜ਼ਮ ਦੀ ਗੱਲ ਇੰਨੀ ਜ਼ਿਆਦਾ ਸਿੱਖਾਂ 'ਚ ਹੈ ਕਿ ਕਈ ਵਾਰੀ ਉਹਦੀ ਗੱਲ ਕਰਦੇ ਕਰਦੇ ਅਸੀਂ ਆਪਣੇ ਸਿਧਾਂਤ ਨੂੰ ਵੀ ਜਾਂ ਸਿੱਖੀ ਵੈਲਿਊਜ਼ ਤੋਂ ਵੀ ਕਿਨਾਰਾ ਕਰਨ ਤੱਕ ਜਾਂਦੇ ਹਾਂ। ਜੇ ਸਾਰੇ ਇਨਸਾਨ ਨੇ, ਸਭ 'ਚ ਪਿਆਰ ਹੈ, ਫਿਰ ਫਰਕ ਵੀ ਕੀ ਹੈ? ਹੁਣ ਜੇ ਸਿੱਖ ਦੇ ਬੱਚੇ ਬੱਚੀ ਨੇ ਸਿੱਖੀ ਸਰੂਪ 'ਚ ਰਹਿਣਾ, 5 ਕਕਾਰੀ ਉਹਨੇ ਗੁਰੂ ਦਾ ਜਿਹੜਾ ਬਖਸ਼ਿਆ ਖਾਲਸਾ ਰੂਪ ਦੇ ਵਿੱਚ ਆਪਣਾ ਆਪਾ ਦਾ ਨਿਵਾਸ ਹੈ, ਉਸ 'ਚ ਰਹਿਣਾ, ਤੇ ਉਹਨੂੰ ਪ੍ਰਾਈਡ ਚਾਹੀਦਾ ਕਿ ਵੀ ਉਹ ਕਿਉਂ ਪੱਗ ਬੰਨੇ, ਉਹ ਕਿਉਂ 5 ਕਕਾਰ ਰੱਖੇ। ਪ੍ਰਾਈਡ ਹਮੇਸ਼ਾ ਇਤਿਹਾਸ 'ਚੋਂ ਨਿਕਲਦਾ, ਵਿਰਸੇ 'ਚੋਂ ਨਿਕਲਦਾ। ਇੱਕ ਵਿਰਸਾ ਜਦੋਂ ਅਸੀਂ ਆਪਣੀ ਟ੍ਰੈਡੀਸ਼ਨਲ ਲਾਈਫ ਸਟਾਈਲ ਦੇਖਦੇ ਹਾਂ, ਜਦੋਂ ਅਸੀਂ ਜਾਂ ਸਾਡੇ ਤੋਂ ਬਜ਼ੁਰਗਾਂ ਦੀ ਜਨਰੇਸ਼ਨ, ਸਾਂਝੇ ਪਰਿਵਾਰ, ਦਾਦਾ ਦਾਦੀਆਂ, ਨਾਨੇ ਨਾਨੀਆਂ, ਬਹੁਤ ਸਾਰੀ ਜਿਹੜੀ ਟ੍ਰੇਨਿੰਗ ਦਾ ਇਤਿਹਾਸ ਹੈ, ਜਿਹਨੂੰ ਅੱਜ ਜਿਹੜੀਆਂ ਨੇ ਉਹ ਬੈਡ ਟਾਈਮ ਸਟੋਰੀਜ਼ ਕਹਿੰਦੇ ਨੇ, ਉਹ ਸਾਡੀਆਂ ਦਾਦੀਆਂ ਨਾਨੀਆਂ ਨੇ ਜਨਮ ਸਾਖੀ 'ਚੋਂ ਸੁਣਾਇਆ, ਜਾਂ ਕੋਈ ਹੋਰ ਵਾਕਿਆ, ਜਾਂ ਦੂਸਰਾ ਸਾਧਨ ਮੱਸਿਆ ਜਾਂ ਪੁੰਨਿਆ ਜਾਂ ਕੋਈ ਦੀਵਾਨ ਲੱਗਣੇ, ਉਹ ਵੀ ਅੱਜ ਦੇ ਵਾਂਗ ਨਹੀਂ ਸੀ ਕਿ ਵੀ ਅੱਜ ਤਾਂ ਤੁਸੀਂ ਬਟਨ ਔਨ ਕਰਦੇ ਹੋ, ਦਰਬਾਰ ਸਾਹਿਬ ਦਾ ਕੀਰਤਨ ਤੁਸੀਂ ਸੁਣ ਲੈਂਦੇ ਹੋ, ਤੁਹਾਡੇ ਕੋਲ ਹੋਰ ਸਾਰੀਆਂ ਸਹੂਲਤਾਂ ਨੇ। ਲੇਕਿਨ ਇਸ ਸਭ ਦੇ ਨਾਲ ਨਾਲ ਜਿਹੜਾ ਪਾਰਟ ਅਹਿਮੀਅਤ ਵਾਲਾ ਸੀ, ਕਿਉਂ ਰਹਿਤਨਾਮਿਆਂ 'ਚ ਇਹ ਗੱਲ ਮੈਂਡੇਟਰੀ ਹੈ ਕਿ ਹਰ ਗੁਰਸਿੱਖ ਆਪਣੇ ਬੱਚੇ ਕੋ ਗੁਰਮੁਖੀ ਸਿਖਾਵੇ, ਜੋ ਨਾ ਸਿਖਾਵੇ ਸੋ ਤਨਖਾਹੀਆ। ਹੁਣ ਗੱਲ ਇਹ ਹੈ ਕਿ ਵੀ ਤੁਸੀਂ ਜੇ ਉਹ ਅੱਖਰ ਪੜ੍ਹਨੇ ਨੇ ਗੁਰਮੁਖੀ ਦੇ, ਤੇ ਉਹਦੇ ਨਾਲ ਹੀ ਜੁੜਿਆ ਤੁਸੀਂ ਗੁਰੂ ਦੀ ਬਾਣੀ, ਜਿਵੇਂ ਵੜੈਚ ਸਾਹਿਬ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਜਦੋਂ ਅਸੀਂ ਦੇਖਦੇ ਹਾਂ, ਇਹ ਇਕੱਲਾ ਇੱਕ ਡਿਵਿਨਿਟੀ ਦਾ ਖਜ਼ਾਨਾ ਹੀ ਨਹੀਂ ਹੈ, ਜਾਂ ਇੱਕ ਜਨਰਲ ਜਦੋਂ ਅਸੀਂ ਕਹਿ ਦਿੰਦੇ ਹਾਂ ਜੀ ਇਨਸਾਨੀਅਤ ਦੇ ਗ੍ਰੰਥ, ਉਹ ਨੇ ਗੁਰੂ ਸਾਹਿਬ, ਉਹਦੇ 'ਚ ਕੋਈ ਸਾਡੇ ਲਈ ਤਾਂ ਜਾਗਤ ਜੋਤ ਗੁਰੂ ਨੇ। ਲੇਕਿਨ ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਡ-ਅੱਡ ਸਬਜੈਕਟਸ ਨੂੰ ਦੇਖੋਗੇ, ਉਸ ਵਿੱਚ ਖਿਲ ਰਿਹਾ ਇੰਟੈਲੈਕਟ ਦੇਖੋਗੇ, ਉਸ ਵਿੱਚ ਕੱਲਾ ਇਹੀ ਨਹੀਂ ਕਿ ਬੋਲੀਆਂ ਜਾਂ ਉਪ ਬੋਲੀਆਂ ਨੇ, ਉਹਨਾਂ ਸਾਰਿਆਂ ਦੇ ਵਿੱਚ ਵਿਜ਼ਡਮ ਆਫ ਦਾ ਏਜਿਸ ਦੇਖੋਗੇ, ਤੇ ਉਹਨੂੰ ਸਮਝਣ ਦੇ ਲਈ
ਉਹਨੂੰ ਆਪਣੇ ਜੀਵਨ ਦੇ ਵਿੱਚ ਜੀਵਨ ਜਾਂਚ ਬਣਾਉਣ ਦੇ ਲਈ ਜਿਹੜੀ ਚੀਜ਼ ਜਿਹੜੀ ਤੁਹਾਡੇ ਲਈ ਮਦਦਗਾਰ ਹੁੰਦੀ ਹੈ, ਐਰਨ ਮਤ ਵੇਦ ਹਥਿਆਰ। ਹੁਣ ਐਰਨ ਉਹ ਲੋਹ ਹੈ ਜਿਸ 'ਚ ਉਹਨੇ ਕਰਨਾ ਹੈ, ਔਰ ਹਥਿਆਰ ਜਿਹੜਾ ਹੈ ਹਥੌੜਾ ਜਿਹੜਾ ਹੈ ਉਹ ਲਰਨਿੰਗ ਦਾ ਹੈ। ਸੋ ਇਸ ਲਈ ਇਹ ਮੰਦੇ ਭਾਗਾਂ ਦੀ ਗੱਲ ਹੈ ਕਿ ਵੀ ਅੱਜ ਪੜ੍ਹੀ ਲਿਖੀ ਜਨਰੇਸ਼ਨ 'ਚ ਵੀ ਅਸੀਂ ਇੱਕ ਪਾਸੇ ਜਦੋਂ ਅਸੀਂ ਕਹਿੰਦੇ ਹਾਂ ਜੀ ਸਾਡੇ 'ਚ ਪੜ੍ਹਨ ਲਿਖਣ ਦਾ ਨਹੀਂ, ਦਾ ਮਤਲਬ ਇਹ ਨਹੀਂ ਹੈ ਵੀ ਕੌਮ 'ਚ ਅਨਪੜ੍ਹਤਾ ਹੈ। ਅੱਜ ਜਿੰਨੇ ਸਾਡੇ 'ਚ PhDs, ਡਾਕਟਰਸ, ਇੰਜੀਨੀਅਰਸ, ਦੂਜੇ ਤੀਜੇ ਨੇ ਆਪੋ ਆਪਣੇ, ਜਿਵੇਂ ਅਸੀਂ ਦੇਖਦੇ ਹਾਂ ਹਰ ਪ੍ਰੋਫੈਸ਼ਨ 'ਚ ਐਕਸੈਲ ਕੀਤਾ ਹਰ ਇੱਕ ਨੇ। ਲੇਕਿਨ ਜਦੋਂ ਅਸੀਂ ਈਵਨ ਸਿੱਖ ਇਤਿਹਾਸ ਦੇ ਹਵਾਲੇ ਨਾਲ ਵੀ ਜਾਂ ਸਿੱਖ ਗੁਰੂ ਸਾਹਿਬਾਨ ਜਾਂ ਉਸ ਕਾਲ ਨੂੰ ਜਿਵੇਂ ਦੂਸਰਿਆਂ ਨੇ ਕਲਮਬੱਧ ਕੀਤਾ, ਮੈਂ ਬਹੁਤ ਵਾਰ ਦੇਖਦਾ ਕਿ ਜੇ ਡਾਕਟਰ ਗੰਡਾ ਸਿੰਘ ਜਾਂ ਸਰਦਾਰ ਕਪੂਰ ਸਿੰਘ ਵਰਗੇ ਜਿਹੜੇ ਨੇ ਫਾਰਸੀ ਦੇ ਜਾਣੂ ਨਾ ਹੁੰਦੇ, ਸਾਨੂੰ ਕਦੇ ਪਤਾ ਹੀ ਨਾ ਲੱਗਦਾ ਵੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਠੀਕ ਕਾਰਨ ਕੀ ਹੈ। ਹੁਣ ਜਿਨ੍ਹਾਂ ਦੇ ਗੁਰੂ 10ਵੇਂ ਪਾਤਸ਼ਾਹ ਨੇ ਜ਼ਫਰਨਾਮੇ ਵਰਗਾ ਉਹ ਸ਼ਾਹਕਾਰ, ਅੱਜ ਵੀ ਇੱਕ ਵਾਰ ਉਹ ਡਾਕਟਰ ਜ਼ਾਕਿਰ ਹੁਸੈਨ ਪ੍ਰੈਜ਼ੀਡੈਂਟ ਸੀ ਔਰ 300 ਸਾਲਾ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਉਹ ਪਟਨਾ ਸਾਹਿਬ ਆਏ ਔਰ ਇੱਕ ਜਿਹੜੇ ਸਿੰਘ ਕੀਰਤਨ ਕਰ ਰਹੇ ਸੀ, ਕੀਰਤਨੀਆਂ, ਉਹਨਾਂ ਨੂੰ ਜ਼ਫਰਨਾਮਾ ਵੀ ਜ਼ਬਾਨੀ ਯਾਦ ਸੀ। ਉਹਨਾਂ ਨੇ 10-15 ਮਿੰਟ ਰੁਕਣਾ ਸੀ, ਜਿਵੇਂ ਵੀ ਉਹਨਾਂ ਦਾ ਪ੍ਰੈਜ਼ੀਡੈਂਟ ਦਾ ਸਕੈਜੂਲ ਹੁੰਦਾ ਹੈ, ਤਾਂ ਉਹਨਾਂ ਨੇ ਜ਼ਫਰਨਾਮਾ ਛੋਹ ਲਿਆ। ਉਹਨਾਂ ਨੂੰ ਪਤਾ ਸੀ ਵੀ ਜ਼ਾਕਿਰ ਹੁਸੈਨ ਬਹੁਤ ਵੱਡਾ ਸਕਾਲਰ ਹੈ, ਉਹ 1 ਘੰਟਾ ਉੱਥੋਂ ਨਹੀਂ ਉੱਠੇ। ਹੁਣ ਤੁਸੀਂ ਅੱਜ ਕਿੰਨੇ ਅਸੀਂ ਜਿਹੜੇ ਕਿ ਜ਼ਫਰਨਾਮੇ ਵਿਚਲਾ ਜਿਹੜਾ ਜੁੜਿਆ ਹੋਇਆ ਹੈ ਉਸ ਤੋਂ ਵਾਕਿਫ ਹੈ, ਕਿਉਂਕਿ ਹੌਲੀ ਹੌਲੀ ਇੱਕ ਜ਼ਮਾਨਾ ਸੀ ਈਵਨ 47 ਤੋਂ ਪਹਿਲਾਂ, ਮੈਨੂੰ ਇੱਕ ਸੱਜਣ ਦੱਸ ਰਹੇ ਸੀ, ਪਾਕਿਸਤਾਨੀ ਵੀਰ ਹੀ ਸਾਡੇ, ਉਹ ਕਹਿੰਦੇ ਜੀ 65-70% ਟੀਚਰ ਸਿੱਖ ਟੀਚਰ ਸੀ ਸਕੂਲਾਂ ਦੇ ਵਿੱਚ ਫਾਰਸੀ ਦੇ। ਲੇਕਿਨ ਹੌਲੀ ਹੌਲੀ ਉਸ ਤੋਂ ਅਸੀਂ ਚਲੇ ਗਏ ਔਰ ਅੱਜ ਹਾਲ ਹੈ। ਔਰ ਜੇ ਫਾਰਸੀ ਦਾ ਸਾਨੂੰ ਇਲਮ ਨਾ ਹੋਏ ਤੇ ਜੇ ਅਸੀਂ ਜਿਵੇਂ ਜਪ ਸਾਹਿਬ ਹੈ ਸਾਡੀ ਨਿਤਨੇਮ ਦੀ ਬਾਣੀ ਹੈ, ਹੁਣ ਅਸੀਂ ਉਹਦਾ ਪੰਜਾਬੀ ਪਾਠ ਦੇ ਵਿੱਚ ਉਚਾਰਨ ਕਰਦੇ ਹਾਂ, ਬਹੁਤ ਵਾਰ ਉਹਨੂੰ ਪੰਜਾਬੀਆਈਜ਼ ਕੀਤਾ ਹੈ। ਜੇ ਤੁਸੀਂ ਪਰਸ਼ਨਾਈਜ਼ ਦੇਖੋਗੇ ਕਿ ਗਨੀਮੁਲ ਸ਼ਿਕਸਤ ਹੈ, गरीबुल परस्त है, बुलंदुल मकान है, ज़मीनुल ज़मान है, तमीज़ुल तमाम है, रुज़ुअल निधान है, हरीफुल अजीम है, रज़ाइक यकीन है। ਹੁਣ ਜਿੱਥੇ ਗੁਰੂ ਸਾਹਿਬਾਨ ਨੇ ਔਰ ਜਿਵੇਂ ਗੁਰੂ ਸਾਹਿਬ ਨੇ ਵਿਦਿਆ ਦਾ 52 ਕਵੀਆਂ ਦੀ ਗੱਲ, ਹੁਣ ਕਵਿਤਾ ਕੀ ਹੈ? ਹੁਣ ਜਿਹੜੀ ਗੱਲ ਇੱਕ ਲਿਖਾਰੀ 100 ਪੰਨਿਆਂ 'ਚ ਲਿਖਦਾ ਹੈ, ਇੱਕ ਕਵੀ ਉਹਨੂੰ 10 ਜਿਹੜਾ ਉਹ ਸ਼ੇਅਰਾਂ ਦੇ ਵਿੱਚ ਬੰਨ੍ਹ ਦਿੰਦਾ ਹੈ। ਹੁਣ ਗੁਰਬਾਣੀ ਅਸੀਂ ਪੋਇਟਿਕ ਫਾਰਮ 'ਚ ਦੇਖਦੇ ਹਾਂ। ਹੁਣ ਇਸ ਸਭ ਦਾ ਗਿਆਨ ਕਿੱਥੋਂ ਹੋਏ? ਅਲਟੀਮੇਟਲੀ ਕਿਤਾਬ ਪੁਸਤਕ ਇਹੀ ਇੱਕ ਆਧਾਰ ਹੈ। ਸੋ ਉਹਦੇ ਲਈ ਅਵੇਲੇਬਿਲਟੀ, ਔਰ ਅਸੀਂ ਆਫਿਸ 'ਚ ਪਹਿਲਾਂ ਵੜੈਚ ਸਾਹਿਬ ਨਾਲ ਗੱਲਬਾਤ ਕਰ ਰਹੇ ਸੀ, ਮੈਂ ਕਿਹਾ ਜੀ ਅਸੀਂ ਕਿੰਨੇ ਖਰਚ ਕਰਦੇ ਹਾਂ, ਮਿਲੀਅਨਸ ਦੇ ਸਾਡੇ ਘਰ ਹੋਣਗੇ, ਬਹੁਤ ਚੰਗਾ ਹੋਣਾ ਚਾਹੀਦਾ ਘਰ ਰਹਿਣ ਲਈ, ਹੋਰ ਸਾਡੇ ਕੋਲ ਸਾਰੇ ਸਾਧਨ ਨੇ, ਅਸੀਂ ਅੱਜ ਵਿਆਹ ਸ਼ਾਦੀਆਂ ਲੱਖਾਂ ਡਾਲਰ ਖਰਚਣ ਲੱਗੇ, ਪਰ ਤੁਸੀਂ ਕਿਸੇ ਚੰਗੇ ਸਿੱਖ ਘਰ 'ਚ ਵੀ ਜਾ ਕੇ ਗੁਰਮਤ ਨਾਲ ਸੰਬੰਧਿਤ ਜਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਜਾਂ ਕੰਟੈਂਪਰਰੀ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਤੁਹਾਨੂੰ 4 ਕਿਤਾਬਾਂ ਨਹੀਂ ਮਿਲਦੀਆਂ ਉਹਨਾਂ ਘਰਾਂ 'ਚੋਂ। ਗੁਰਦੁਆਰਾ ਸਾਹਿਬਾਨ ਦਾ ਹਾਲ, ਮੈਂ ਕੋਈ ਇਹ ਨਹੀਂ ਹੈ ਵੀ ਮੈਂ ਨੈਗੇਟ ਕਰ ਰਿਹਾ, ਬਹੁਤ ਚੰਗੇ ਪ੍ਰਬੰਧਕ ਨੇ। ਹੁਣ ਜਦੋਂ ਕੋਈ ਦੂਸਰਾ ਤੁਹਾਡੇ ਗੁਰਦੁਆਰੇ 'ਚ ਆਉਂਦਾ, ਅਸੀਂ ਉਹ ਸ਼ੀਟਸ ਬਣਾਈਆਂ ਹੁੰਦੀਆਂ ਉਹ ਦੇ ਦਿੰਦੇ ਆ ਜਾਂ ਸਿਰੋਪਾਓ ਦੇ ਦਿੰਦੇ। ਜੇ ਸਾਡੇ ਕੋਲ ਇਹ ਕਿਤਾਬਾਂ ਦਾ ਪਿਆਰ ਹੋਏ ਤੇ ਜਿਵੇਂ ਅਸੀਂ ਦੇਖਦੇ ਹਾਂ ਕਿ ਤੁਹਾਡੇ ਕੋਲ ਇੱਕ ਚੰਗੇ ਲਿਖਾਰੀਆਂ ਦੇ ਸੈੱਟ ਹੋਣ ਅੰਗਰੇਜ਼ੀ ਦੇ, ਜਿਹਦੇ ਤੁਸੀਂ ਰੱਖੇ ਨੇ, ਉਹ ਤੁਸੀਂ ਉਹਨਾਂ ਨੂੰ ਦਿੰਦੇ ਹੋ, ਉਹ ਲੈ ਕੇ ਜਾਂਦੇ ਨੇ, ਕੋਈ ਉਹਦੇ ਚੋਂ ਪੜ੍ਹੇਗਾ ਕਿਉਂ? ਇੱਥੇ ਹੋਟਲਾਂ ਦੇ ਵਿੱਚ ਭਾਵੇਂ 70% ਬਾਈਬਲ ਜਿਹੜੀਆਂ ਰੱਖੀਆਂ ਹੁੰਦੀਆਂ ਹੋਟਲ ਦੇ ਕਮਰਿਆਂ 'ਚ, ਉਹ ਐਂਡ ਡਸਟਬਿਨ 'ਚ ਹੁੰਦੀਆਂ ਜਾ ਕੇ, ਜਾਂ ਉਹ ਕੋਈ ਨਹੀਂ ਉਹਨੂੰ ਖੋਲਦਾ, ਪਰ ਉਹ ਅੰਦਾਜ਼ਾ ਲਾਉਂਦੇ ਨੇ ਜੇ 5% ਵੀ ਜ਼ਿੰਦਗੀ 'ਚੋਂ ਲੈ ਗਏ ਕਿ ਜੀ ਬਾਈਂਡਿੰਗ ਬੜੀ ਚੰਗੀ ਹੈ, ਰੱਖ ਲਿਆ, ਕਦੇ ਜ਼ਿੰਦਗੀ 'ਚੋਂ ਮੁਸ਼ਕਲ 'ਚੋਂ ਲੰਘ ਰਿਹਾ ਹੈ, ਉਹਨੇ ਖੋਲੀ ਤੇ ਉਹ ਸਮਝਦੇ ਨੇ ਵੀ ਸਾਡਾ ਪ੍ਰਚਾਰ ਸਫਲ ਹੈ। ਸੋ ਮੈਂ ਸਮਝਦਾ ਹਾਂ ਵੀ ਜਿਹੜੇ ਪ੍ਰੋਜੈਕਟ ਵੜੈਚ ਸਾਹਿਬ ਨੇ ਸ਼ੁਰੂ ਕੀਤਾ, ਜਿਵੇਂ ਇਹਨਾਂ ਨੇ ਪੰਜਾਬ, ਹਰਿਆਣਾ ਔਰ ਰਾਜਸਥਾਨ, ਯੂਪੀ ਲਾਇਬ੍ਰੇਰੀਆਂ 18 ਤੋਂ ਜ਼ਿਆਦਾ ਐਸਟੈਬਲਿਸ਼ ਕੀਤੀਆਂ ਨੇ, ਜਦੋਂ ਇਹਨਾਂ ਨੇ ਇਹ ਦੱਸਿਆ ਕਿ ਵੀ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ 'ਚ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ, ਮੈਂ ਕਿਹਾ ਜੀ ਰਿਮਾਰਕੇਬਲ, ਵੀ ਇਸ ਤੋਂ ਵਧੀਆ ਕੁਝ ਨਹੀਂ ਹੋ ਸਕਦਾ। ਔਰ ਅੱਜ ਵੀ ਮੈਂ ਜਦੋਂ ਸਾਡੀ ਇਸ ਵਿਚਾਰ ਚਰਚਾ ਦਾ ਵਿਸ਼ਾ ਵੀ ਮੈਂ ਸਮਝਦਾ ਵੀ ਬਹੁਤ ਵਾਰ ਅਸੀਂ ਸਮੱਸਿਆ ਤਾਂ ਦੇਖ ਰਹੇ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੌਮ ਦੇ ਸਾਹਮਣੇ ਇਸ ਵੇਲੇ ਐਗਜ਼ਿਸਟੈਂਸ਼ੀਅਲ ਚੈਲੰਜ ਹੈ ਜੀ ਕਿ ਵੀ ਅਸੀਂ ਐਗਜ਼ਿਸਟ ਕਰਨਾ ਹੈ ਕਿ ਨਹੀਂ ਕਰਨਾ। ਇੱਕ ਪਾਸੇ ਹਿੰਦੂਤਵਾ ਦਾ ਉਹ ਜਿਹੜਾ ਖਾਰਾ ਸਮੁੰਦਰ, ਜਿਹੜਾ ਸਾਮ ਦਾਮ ਦੰਡ ਭੇਦ ਸਾਰੇ ਹਥਿਆਰ ਜਿਨ੍ਹਾਂ ਨੇ ਚੁੱਕੇ ਹੋਏ ਨੇ, ਔਰ ਸਾਨੂੰ ਮਰਜ ਕਰਨ ਦੀ ਗੱਲ ਆਪਣੇ ਆਪ ਦੇ ਵਿੱਚ, ਅਸੀਂ RSS ਲਿਟਰੇਚਰ ਦੀ ਗੱਲ ਕਰਦੇ ਹਾਂ,
ਸ਼੍ਰੋਮਣੀ ਕਮੇਟੀ 1999 ਚ 300 ਸਾਲਾਂ ਦੇ ਮੌਕੇ ਕਰਦੀ ਹੈ ਲਿਟਰੇਚਰ, ਉਹ ਆਂਦਾ ਹੈ ਜਿਹੜਾ ਨਾਗਪੁਰ ਤੋਂ ਛਪਿਆ ਹੋਇਆ ਹੈ। ਔਰ ਬਾਕੀ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ, ਈਵਨ ਮੈਂ ਮਹਾਨ ਕੋਸ਼ ਦੀ ਗੱਲ ਬਿਗਨਿੰਗ 'ਚ ਕੀਤੀ ਸੀ, ਜਦੋਂ ਉਹਨਾਂ ਨੇ ਦੁਬਾਰਾ ਉਹਦੀ ਐਡੀਸ਼ਨ ਛਾਪੀ, ਇੰਨੀਆਂ ਉਹਦੇ 'ਚ ਡੈਲੀਬਰੇਟਲੀ ਗਲਤੀਆਂ ਕੀਤੀਆਂ। ਔਰ ਜਦੋਂ ਤੱਕ ਈਵਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਫੰਡ ਅਪਰੂਵ ਕੀਤਾ, ਅੱਜ ਤੱਕ ਦੁਬਾਰਾ ਨਹੀਂ ਛਪਿਆ। ਹੁਣ ਕੌਣ ਬੈਠੇ ਨੇ ਉੱਥੇ, ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇਖੋਗੇ RSS ਵਾਲਾ ਬੈਠਾ ਹੈ, ਟੈਕਨੀਕਲ ਯੂਨੀਵਰਸਿਟੀ। ਸੋ ਉਹਨਾਂ ਨੇ ਇੱਕ ਪਾਸੇ ਤਾਂ ਸੈਂਟਰਲਾਈਜ਼ਡ ਐਜੂਕੇਸ਼ਨਲ ਸਿਸਟਮ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਰਾਹੀਂ ਪਹਿਲਾਂ ਹੀ ਧੌਣ ਮਰੋੜੀ ਹੋਈ ਸੀ ਯੂਨੀਵਰਸਿਟੀਆਂ ਦੀ। ਹੁਣ ਤੁਹਾਡੇ ਸਕੂਲੀ ਸਿਲੇਬਸ ਦੇ ਵਿੱਚ ਵੀ ਉਹ ਸਾਰੇ ਵੇਦ ਮੰਤਰ ਵੀ ਆ ਗਏ, ਜੋਤਿਸ਼ ਵੀ ਆ ਗਿਆ, ਰਿਚੁਅਲਿਜ਼ਮ ਵੀ ਆ ਗਿਆ, ਵਸਤੂ ਸ਼ਾਸਤਰ ਵੀ ਆ ਗਿਆ। ਤੇ ਸਿੱਖ ਇੰਸਟੀਟਿਊਸ਼ਨਸ ਜਿਹੜੀਆਂ ਨੇ ਉਹ ਈਵਨ ਰੂਟੀਨ ਦਾ ਜਿਹੜਾ ਛਪਿਆ ਹੋਇਆ ਹੈ, ਜਿਹੜੀ ਮਿਹਨਤ ਕੀਤੀ ਹੋਈ ਹੈ ਸਾਡੇ ਹਿਸਟੋਰੀਅਨਸ ਨੇ, ਦੂਜਿਆਂ ਨੇ, ਉਹਦੀਆਂ ਤੁਹਾਨੂੰ 4 ਕਿਤਾਬਾਂ ਕਿਤੇ ਅਵੇਲੇਬਲ ਨਹੀਂ ਹੁੰਦੀਆਂ। ਸੋ ਇਹ ਇਸ ਵੇਲੇ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਇੰਡੀਵਿਜੂਅਲ ਸਿੱਖ ਕੀ ਕਰ ਸਕਦਾ ਹੈ, ਜਦੋਂ ਅਸੀਂ ਇਸ ਚੈਲੰਜ ਦੀ ਗੱਲ ਕਰਦੇ ਹਾਂ, ਫਿਜ਼ੀਕਲ ਜੈਨੋਸਾਈਡ ਹੈ, ਸਟੈਟਿਸਟੀਕਲ ਹੈ, ਹਿਸਟੋਰੀਕਲ ਹੈ, ਇਕਨੋਮਿਕਲ ਹੈ, ਤੇ ਫਿਰ ਸਾਨੂੰ ਵਿਲ ਹੈਵ ਟੂ ਸਟਾਰਟ ਫਰਮ ਸਮਵੇਅਰ। ਤੇ ਉਹ ਚੈਰਿਟੀ ਬਿਗਨਸ ਐਟ ਹੋਮ, ਘਰੋਂ ਸ਼ੁਰੂ ਹੁੰਦਾ ਹੈ। ਪਹਿਲਾਂ ਤਾਂ ਇਸ ਗੱਲ ਨੂੰ ਯਕੀਨੀ ਬਣਾਈ ਹੈ ਵੀ ਹਰ ਜਿਹੜਾ ਸਿੱਖ ਹੈ ਉਹ 2 ਕਿਤਾਬਾਂ ਜ਼ਰੂਰ ਖਰੀਦੇ, ਮਹੀਨੇ ਦੀਆਂ ਪੜ੍ਹੇ। ਸਾਲ 'ਚ ਤੁਹਾਡੇ ਕੋਲ 24 ਕਿਤਾਬਾਂ ਹੋ ਜਾਂਦੀਆਂ ਨੇ। ਇਸ ਗੱਲ ਨੂੰ ਯਕੀਨੀ ਬਣਾਓ ਕਿ ਵੀ ਅਸੀਂ ਜਦੋਂ ਆਪਸ ਦੇ ਵਿੱਚ ਬੈਠਦੇ ਹਾਂ 10 15 20 ਦੇ ਗਰੁੱਪ ਜਿੱਥੇ ਵੀ ਹੁੰਦੇ ਨੇ, ਮਹੀਨੇ 'ਚ ਇੱਕ ਦਿਨ ਰੱਖ ਲਓ। ਜਿਵੇਂ ਆਸਟ੍ਰੇਲੀਆ ਤੋਂ ਸਾਡੇ ਵੀਰ ਨੇ, ਉਹ ਮੈਨੂੰ ਦੱਸ ਰਹੇ ਸੀ ਕਿ ਜੀ ਅਸੀਂ ਮਤਲਬ ਜਦੋਂ ਸਿੰਘ ਮਿਲਦੇ ਆ ਹਫਤੇ 2 ਹਫਤੇ 'ਚ, ਉਦੋਂ ਜਿਹੜੇ ਕਰੰਟ ਇਸ਼ੂਜ਼ ਦੇ ਨਾਲ ਅਸੀਂ ਕੋਈ ਨਾ ਕੋਈ ਹਿਸਟਰੀ ਦਾ ਸਬਜੈਕਟ ਜਾਂ ਦੂਜਾ ਰੱਖ ਕੇ ਜਿਹੜਾ ਅਸੀਂ ਡਿਸਕਸ ਕਰਦੇ ਹਾਂ। ਔਰ ਹੁਣ ਇਹ ਇੱਕ ਬੜਾ ਇੰਪੋਰਟੈਂਟ ਪਾਰਟ ਹੈ ਕਿ ਸਾਨੂੰ ਇਸ ਪਾਸੇ ਵੱਲ ਰੁਝਾਨ, ਤਾਂ ਕਿ ਸਾਡੀਆਂ ਅਗਲੀਆਂ ਜਨਰੇਸ਼ਨਸ ਵੀ ਇਸ ਗੱਲ ਦੇ ਉੱਤੇ ਫਖਰ ਕਰਨ ਵੀ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਰੂਹਾਨੀਅਤ ਦਾ, ਕੁੱਲ ਇਨਸਾਨੀਅਤ ਨੂੰ ਸੇਧ ਦੇਣ ਵਾਲਾ ਖਜ਼ਾਨਾ ਹੈ, ਪਰ ਸਾਡਾ 5.5 ਸਦੀਆਂ ਦਾ ਮਾਣਮੱਤਾ ਇਤਿਹਾਸ ਹੈ, ਸ਼ਹੀਦੀਆਂ ਦਾ ਇਤਿਹਾਸ ਵੀ ਹੈ, ਪਰ ਕ੍ਰੀਏਟਿਵਨੈਸ ਦਾ ਵੀ ਹੈ। ਹੁਣ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅਸੀਂ ਗੱਲ ਜਿੱਤਾਂ ਤੱਕ ਆ ਕੇ ਮੁੱਕ ਜਾਂਦੀ ਹੈ, ਪਸ਼ਾਵਰ ਜਿੱਤਿਆ, ਕਸ਼ਮੀਰ ਜਿੱਤਿਆ, ਲਦਾਖ ਜਿੱਤਿਆ, ਫਲਾਂ ਥਾਂ ਦੇ ਗਏ। ਸਾਨੂੰ ਕੋਈ ਪਤਾ ਨਹੀਂ ਹੈ ਵੀ ਐਡਮਿਨਿਸਟ੍ਰੇਟਿਵ ਸਿਸਟਮ ਇੰਨੀ ਵੱਡੀ ਸਟੇਟ ਦਾ ਜਿਹਦਾ ਰੈਵਨਿਊ ਆਲਮੋਸਟ ਉਨਾ ਕੁ ਸੀ ਜਿੰਨਾ ਜਦੋਂ ਸ਼ਾਹਜਹਾਂ ਦਾ ਮੁਗਲ ਐਮਪਾਇਰ ਸੀ, ਜਿੰਨਾ ਉਹਨਾਂ ਦਾ ਬਜਟ ਸੀ ਉਹਨਾਂ ਸਿੱਖ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਸੀ। ਸਾਰਾ ਪ੍ਰਬੰਧਕੀ ਨਿਜ਼ਾਮ ਕੀ ਸੀ। ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਕਿਤਾਬ ਦੇ ਵਿੱਚ, ਪੁਸਤਕ ਦੇ ਵਿੱਚ, ਬੇਸ਼ੱਕ ਅੱਜ ਤੁਹਾਡੇ ਕੋਲ ਜਿਹੜਾ ਉਹ ਸੋਸ਼ਲ ਮੀਡੀਆ ਦੂਜੇ ਤੀਜੇ, ਇਹ ਅੱਧੇ ਸੈਕਿੰਡ ਤੋਂ ਬਾਅਦ ਤੁਸੀਂ ਅਗਲਾ ਟੌਪਿਕ ਆਇਆ ਹੁੰਦਾ। ਕਿਤਾਬ 'ਚ ਜਦੋਂ ਤੁਸੀਂ ਪੜ੍ਹ ਰਹੇ ਹੋ, ਔਰ ਈਵਨ ਬੈਡ ਟਾਈਮ ਦੀ ਇੱਕ ਚੰਗੀ ਹੈਬਿਟ ਹੁੰਦੀ ਸੀ ਇੱਕ ਜਨਰੇਸ਼ਨ ਦੇ ਵਿੱਚ, ਉਹ ਸਟਿਕ ਕਰ ਰਿਹਾ ਹੁੰਦਾ। ਫਿਰ ਮੈਂ ਬਹੁਤ ਵਾਰ ਜਦੋਂ ਖੁਦ ਮੈਨੂੰ ਪੜ੍ਹਨ ਦਾ ਸ਼ੌਕ ਹੈ, ਜਦੋਂ ਮੈਂ ਦੇਖਦਾ ਹਾਂ ਵੀ ਬੇਸ਼ੱਕ ਤੁਸੀਂ ਜਿਹੜੇ ਆਈਡੀਆਜ਼ ਪੜ੍ਹ ਰਹੇ ਹੋ ਜ਼ਰੂਰੀ ਨਹੀਂ ਤੁਸੀਂ ਉਹਦੇ ਨਾਲ ਸਹਿਮਤ ਹੋ ਰਹੇ ਹੋ, ਪਰ ਉਹ ਤੁਹਾਡੇ ਆਪਣੇ ਆਈਡੀਆਜ਼ ਨੂੰ ਸਟਿਮੂਲੇਟ ਕਰਦੇ ਨੇ। ਅਦਰਵਾਈਜ਼ ਐਂ ਲੱਗਦਾ ਵੀ ਤੁਸੀਂ ਇੰਟੈਲੈਕਚੁਅਲੀ ਬਿਲਕੁਲ ਡੈਡ ਹੋ। ਜਦੋਂ ਤੁਸੀਂ ਪੜ੍ਹਨਾ ਸ਼ੁਰੂ ਕਰਦੇ ਹੋ ਤੁਹਾਡੇ ਆਪਣੇ ਅੰਦਰੋਂ ਵੀ ਜਿਹੜੇ ਨੇ ਥਾਟ ਨਿਕਲਦੇ ਨੇ। ਸੋ ਮੈਂ ਸਮਝਦਾ ਹਾਂ ਵੀ ਜਿਹੜਾ ਪ੍ਰੋਜੈਕਟ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਨੇ ਇਸ ਨੂੰ ਜਿਹੜਾ ਵਿੱਢਿਆ ਔਰ ਵੜੈਚ ਸਾਹਿਬ ਨੂੰ ਇਹ ਜ਼ਿੰਮੇਵਾਰੀ ਮਿਲੀ ਹੈ, ਦਿਸ ਇਜ਼ ਰਿਮਾਰਕੇਬਲ। ਔਰ ਇਹੋ ਜਿਹਾ ਹਰ ਗੁਰਦੁਆਰੇ ਦੇ ਨਾਲ ਅਟੈਚਡ ਲਾਇਬ੍ਰੇਰੀ, ਜਿਵੇਂ ਅਸੀਂ ਯਕੀਨੀ ਬਣਾਉਂਦੇ ਹਾਂ ਕਿ ਵੀ ਚੰਗਾ ਸਾਡਾ ਲੰਗਰ ਹਾਲ ਹੋਏ, ਹੁਣ ਅਸੀਂ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਵੀ ਵੈਲ ਇਕਵਿਪਡ ਸਾਡਾ ਕਿਚਨ ਹੋਏ, ਪ੍ਰਸ਼ਾਦਿਆਂ ਵਾਲੀ ਮਸ਼ੀਨ ਵੀ ਹੁੰਦੀ ਹੈ, ਧੋਣ ਵਾਲੀ ਵੀ। ਬਹੁਤ ਚੰਗੀ ਗੱਲ ਹੈ। ਇਹ ਸਿੱਖ ਮਾਈਂਡ, ਸਿੱਖ ਲੇਟੈਸਟ ਟੈਕਨੋਲੋਜੀ ਨੂੰ ਦੇ ਨਾਲ ਜੁੜ ਜਾਂਦਾ ਹੈ। ਲੇਕਿਨ ਇਸ ਮਾਮਲੇ ਦੇ ਵਿੱਚ ਹਰ ਗੁਰਦੁਆਰੇ ਦੇ ਨਾਲ ਲਾਇਬ੍ਰੇਰੀ ਹੋਏ, ਭਾਵੇਂ ਤੁਸੀਂ 200 ਕਿਤਾਬਾਂ ਤੋਂ ਸ਼ੁਰੂ ਕਰ ਲਓ ਔਰ ਹੌਲੀ ਫਿਰ ਤੁਹਾਡੇ ਕੋਲ ਉੱਥੇ ਕੰਪਿਊਟਰ ਪਏ ਹੋਣ, ਉਸ ਕਿਸਮ ਦਾ ਤੁਹਾਡਾ ਸਿਸਟਮ ਹੋਏ। ਉਹਦੇ ਨਾਲ ਇੱਕ ਵਕਤ ਆਇਆ ਵੀ ਤੁਸੀਂ ਇੱਕ ਨਾਲ ਉਹਦੇ ਮਿਊਜ਼ੀਅਮ ਐਸਟੈਬਲਿਸ਼ ਕਰੋ, ਜਿਹਦੇ 'ਚ ਤੁਹਾਡੇ ਬੱਚੇ ਬੱਚੀਆਂ ਜਿਹੜੇ ਇੱਥੇ ਚੰਗੇ ਆਰਟਿਸਟ ਨੇ, ਦੂਜੇ ਨੇ। ਹੁਣ ਇੱਥੇ ਕਿੰਨੇ ਕੰਪੀਟੀਸ਼ਨ ਹੁੰਦੇ ਨੇ ਜੇ ਤੁਸੀਂ ਡਰਾਇੰਗਸ ਕਰ ਰਹੇ ਹੋ ਕਿ ਬਈ ਤੁਸੀਂ ਸਿੱਖ ਇਤਿਹਾਸ ਦਾ ਜਿਹੜਾ ਉਹ ਚਿੱਤਰ ਖਿੱਚਦੇ ਹੋ, ਨਹੀਂ ਉਹਦੇ 'ਚ ਤੁਸੀਂ ਚੰਗੇ ਆਰਟਿਸਟ ਨੂੰ ਐਨਕਰੇਜ ਕਰ ਸਕਦੇ ਹੋ। ਹੁਣ ਅਸੀਂ ਲੈ ਦੇ ਕੇ ਇੱਕ ਹੁੰਦਾ, ਮੈਨੂੰ ਯਾਦ ਹੈ ਕਿ ਵੀ ਮੈਂ ਇੱਕ ਨੂੰ ਮੈਂਸ਼ਨ ਕਰ ਰਿਹਾ ਸੀ, ਸੈਂਟਰਲ ਸਿੱਖ ਮਿਊਜ਼ੀਅਮ, ਅਮਰੀਕਨ ਸਕਾਲਰ ਸਿੱਖਿਜ਼ਮ ਤੇ ਕੰਮ ਕਰ ਰਹੇ ਸੀ ਜੀ। ਹੁਣ ਉਹ ਗਏ ਅੰਮ੍ਰਿਤਸਰ BBC ਤੋਂ ਵਾਪਸ ਆ ਕੇ ਉਹਨਾਂ ਨੇ ਮੈਨੂੰ ਕਿਹਾ ਵੀ ਡਾਕਟਰ ਅਮਰਜੀਤ, ਦੈਟ ਇਜ਼ ਨਾਟ ਮਿਊਜ਼ੀਅਮ, ਦੈਟ ਇਜ਼ ਐਨ ਆਰਟ ਗੈਲਰੀ। ਹੁਣ ਮਤਲਬ ਮੇਰੇ ਲਈ ਵੀ ਸੀ ਕਿ ਵੀ
ਸਾਡੇ ਅਸੀਂ ਤਾਂ ਮਿਊਜ਼ੀਅਮ ਹੀ ਸੁਣਿਆ ਹੋਇਆ। ਹੁਣ ਉੱਥੇ ਪੇਂਟਿੰਗਸ ਹੀ ਨੇ ਬੇਸ਼ੱਕ, ਲੇਕਿਨ ਤੁਸੀਂ ਆਪਣੇ ਬਚਪਨ, ਮੈਨੂੰ ਆਪਣਾ ਬਚਪਨ ਯਾਦ ਹੈ ਵੀ ਜਦੋਂ ਮੈਂ ਆਪਣੇ ਪਿਤਾ ਜੀ ਨਾਲ ਪਹਿਲੀ ਵਾਰ ਦਰਬਾਰ ਸਾਹਿਬ ਦਰਸ਼ਨ ਕਰਕੇ ਮਿਊਜ਼ੀਅਮ 'ਚ ਗਿਆ, ਅੱਜ ਤੱਕ ਵੀ ਜਿੱਥੋਂ ਸ਼ੁਰੂ ਹੁੰਦੀਆਂ ਸੀ ਬਾਬਾ ਫਰੀਦ ਦੀ ਪੇਂਟਿੰਗ ਹੈ ਜਾਂ ਭਾਈ ਮਨੀ ਸਿੰਘ ਹੈ, ਉਹ ਤੁਹਾਨੂੰ ਜਿਹੜਾ ਇਮੇਜ ਹੈ ਉਹ ਤੁਹਾਡੇ ਅੰਦਰ ਬੈਠਾ ਹੁੰਦਾ ਹੈ, ਤੁਹਾਨੂੰ ਉਹ ਲੱਗ ਰਿਹਾ ਹੁੰਦਾ ਹੈ ਕਿ ਵੀ ਇਹ ਹਮੇਸ਼ਾ ਲਈ ਤੁਹਾਡੇ ਕਿਤਾਬ ਔਰ ਇਹ। ਸੋ ਮੈਂ ਸਮਝਦਾ ਹਾਂ ਵੀ ਜਿੱਥੋਂ ਕਿਤੋਂ ਤਾਂ ਤੁਸੀਂ ਸ਼ੁਰੂ ਕਰਨਾ ਹੈ। ਹਰ ਗੁਰਦੁਆਰਾ ਇਸ ਗੱਲ ਨੂੰ ਯਕੀਨੀ ਬਣਾਏ, ਔਰ ਇਹ ਕੋਈ ਬਹੁਤ ਖਰਚੇ ਵਾਲਾ ਪ੍ਰੋਜੈਕਟ ਨਹੀਂ ਹੈ। ਅਸੀਂ ਵੱਡੇ ਨਾਲ ਦੀ ਜ਼ਮੀਨ ਲੈ ਲਓ, ਉਹਦੇ ਨਾਲ ਦੀ ਲੈ ਲਓ, ਇਹ ਇੱਕ ਬੜਾ ਹੰਬਲ ਬਿਗਨਿੰਗ ਹੋ ਸਕਦੀ ਹੈ, ਲੇਕਿਨ ਇਹ ਗੱਲ ਇੱਕ ਅਹਿਮੀਅਤ ਵਾਲੀ ਹੋਏਗੀ ਜੇ ਅਸੀਂ ਅੱਜ ਅਕ੍ਰੋਸ ਅਮਰੀਕਾ, ਜੇ ਸਾਡੇ ਕੋਲ 300 ਗੁਰਦੁਆਰੇ ਨੇ, ਜੇ ਅਸੀਂ ਆਪਣੇ ਮੁਲਕ ਦੀ ਇੱਥੋਂ ਦੀ ਗੱਲ ਕਰੀਏ, ਹਰ ਗੁਰਦੁਆਰੇ ਨਾਲ ਲਾਇਬ੍ਰੇਰੀ ਹੋਏ, ਉਹਦਾ ਇੱਕ ਟਾਈਮ ਹੈ, ਭਾਵੇਂ 2 ਘੰਟੇ ਦਾ ਰੱਖੋ ਕਿ ਬਈ ਉਸ ਨੂੰ ਕਿਤਾਬ ਲੈ ਜਾਣੀ ਹੈ, ਉੱਥੇ ਪੜ੍ਹਨ ਦਾ ਵੀ ਹੋਏ, ਉਹਦੇ ਨਾਲ ਜੁੜਿਆ ਹੋਇਆ ਲੇਟੈਸਟ ਜਿਹੜਾ ਹੈ ਕੋਈ ਵੀ ਸਾਹਿਤ ਜੋ ਵੀ ਛਪਦਾ ਹੈ ਤੁਹਾਡੇ ਉੱਥੇ, ਜਿਵੇਂ ਸਿੰਘ ਬ੍ਰਦਰਜ਼ ਨੇ, ਦੂਸਰੇ ਨੇ, ਕਿ ਵੀ ਜਿਹੜੀ ਕਿਤਾਬ ਕੋਈ ਨਵੀਂ ਆਉਂਦੀ ਹੈ ਉਹਨਾਂ ਨੂੰ ਹੋਏ ਕਿ ਜੀ ਇਨਫੋਰਮ, ਜਿਵੇਂ ਇੱਥੇ ਕੈਟਾਲੌਗ ਹੁੰਦਾ ਹੈ ਜਦੋਂ ਕੋਈ ਕਿਤਾਬ ਹੁੰਦੀ ਹੈ, ਕੈਟਾਲੌਗ ਇਹ ਕਾਂਗਰੈਸ਼ਨਲ ਲਾਇਬ੍ਰੇਰੀ 'ਚ ਆ ਗਏ। ਇਹ ਇੱਕ ਤਰੀਕਾ ਹੈ ਜਿਹਦੇ ਨਾਲ ਤੁਸੀਂ ਫਿਰ ਲੇਟੈਸਟ ਜਿਹੜੀਆਂ ਪਬਲੀਕੇਸ਼ਨਸ ਵੀ ਨੇ, ਔਰ ਉਹਦਾ ਦੂਸਰਾ ਪਾਰਟ ਸਾਹਿਤ ਨਾਲ ਕਿਉਂ ਜਿਹੜਾ ਕੋਈ ਨਹੀਂ ਜੁੜਦਾ, ਜਾਂ ਸਾਡੇ ਅਸੀਂ ਕਿਉਂ ਕੋਈ ਬੜੇ ਰੀਨੋਨਡ ਜਿੰਨਾ ਕੁ ਥੋੜੇ ਬਹੁਤ ਸਾਹਿਤਕਾਰ ਸੋ ਕਾਲਡ ਹੈ ਵੀ ਨੇ, ਉਹ ਲੈਫਟਿਸਟ ਨੇ ਸਾਰੇ, ਉਹ ਵੀ ਆਪਣੀਆਂ ਹੀ ਮਾਰਦੇ ਨੇ, ਕਿਉਂਕਿ ਤੁਸੀਂ ਬੈਸਟ ਜਿਹੜੀਆਂ ਬੁੱਕਸ ਵੀ ਸਾਡੇ ਲਿਖਣ ਵਾਲੇ ਨੇ ਉਹਦਾ ਇੱਕ ਐਡੀਸ਼ਨ ਛਪਦਾ ਤੇ ਉਹ ਵੀ ਕੋਈ ਖਰੀਦਣ ਨਹੀਂ ਜਾਂਦਾ। ਉਹ ਲਿਖਾਰੀ ਆਪ ਹੀ ਵਿਚਾਰਾ ਜਿਹੜਾ ਉਹਨੇ ਕਿਤਾਬਾਂ ਰੱਖੀਆਂ ਹੁੰਦੀਆਂ, ਆਪਣਾ ਨਾਂ ਲਿਖ ਕੇ ਤੁਹਾਨੂੰ ਭੇਟ ਕਰ ਰਿਹਾ ਹੁੰਦਾ ਤੇ ਅਗਲਾ ਲੈਣ ਵਾਲਾ ਵੀ ਕਹਿੰਦਾ ਯਾਰ ਤੂੰ ਹੀ ਲਿਖੀ ਹੈ, ਤੈਨੂੰ ਪਤਾ ਹੀ ਹੋਣਾ ਤੂੰ ਕੀ ਲਿਖਿਆ ਤੇ ਆਪੇ ਹੀ ਦੱਸ ਦੇ, ਉਹਨੂੰ ਵੀ ਪੜ੍ਹਨ ਤੋਂ ਅਸੀਂ ਦੌੜਦੇ ਹਾਂ। ਇਹ ਠੀਕ ਨਹੀਂ ਹੈ। ਜਿਹੜੀਆਂ ਕੌਮਾਂ ਨੇ ਪ੍ਰੋਗਰੈਸ ਕਰਨਾ, ਇੰਟੈਲੈਕਟ, ਔਰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਚੋਇਸ ਵੀ ਨਹੀਂ ਹੈ ਕਿ ਜੇ ਅਸੀਂ ਨਹੀਂ ਜੁੜਾਂਗੇ, ਆਪਣੀਆਂ ਜੜ੍ਹਾਂ ਨਾਲ ਨਹੀਂ ਜੁੜਾਂਗੇ, ਆਪਣੇ ਇਤਿਹਾਸ ਨਾਲ ਨਹੀਂ ਜੁੜਾਂਗੇ, ਇਸ ਸਾਰੇ ਨੂੰ ਕਿ ਆਲੇ ਦੁਆਲੇ 'ਚ ਕੀ ਚੱਲ ਰਿਹਾ, ਤੇ ਫਿਰ ਜਿਵੇਂ ਸਰ ਕਪੂਰ ਸਿੰਘ ਅਕਸਰ ਕਹਿੰਦੇ ਸੀ ਵੀ ਇਹ ਜਿਹੜੀਆਂ ਕੌਮਾਂ ਸਮੇਂ ਦੇ ਹਾਣ ਦੀਆਂ ਨਹੀਂ ਹੁੰਦੀਆਂ, ਉਹ ਫਿਰ ਇਤਿਹਾਸ ਬੜਾ ਕਰੂਅਲ ਹੈ, ਵਕਤ ਬੜਾ ਕਰੂਅਲ ਹੈ, ਉਹ ਲਫ਼ਜ਼ ਉਹ ਇਹੀ ਕਹਿੰਦੇ ਸੀ। ਉਹ ਕਹਿੰਦੇ ਕਿ ਫਿਰ ਉਹ ਇਤਿਹਾਸ ਦੇ ਘੱਟੇ 'ਚ ਗਵਾਚ ਜਾਂਦੀਆਂ ਨੇ। ਸੋ ਜਿੱਥੇ ਸਾਨੂੰ ਫਖਰ ਹੈ ਕਿ ਭਾਈ ਅਸੀਂ ਸਿੱਖਾਂ ਦੇ ਘਰ ਜੰਮੇ ਹੈ, ਸਾਡਾ ਇੱਕ ਗੌਰਵਮਈ ਇਤਿਹਾਸ ਹੈ, ਅਸੀਂ ਦੁਨੀਆ ਭਰ 'ਚ ਆਪਣੀ ਪਛਾਣ ਬਣਾਈ ਹੈ, ਅਸੀਂ 4 ਰਜੀਮਸ ਦੇ ਨਾਲ 3 ਨਾਲ ਟੱਕਰ ਲਈ ਹੈ, ਚੌਥੀ ਨੂੰ ਜਿਹੜਾ ਅਸੀਂ ਚੈਲੰਜ ਕੀਤਾ, ਇਫੈਕਟਿਵ ਚੈਲੰਜ ਕੀਤਾ ਹੋਇਆ। ਕੋਈ ਡਰ ਖੌਫ ਨਾ ਦੀ ਕੌਮ ਚੀਜ਼ ਨਹੀਂ ਹੈ, ਪਰ ਇੰਟੈਲੈਕਟ ਜਿਹੜਾ ਉਹ ਬਹੁਤ ਇੰਪੋਰਟੈਂਟ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਵੜੈਚ ਸਾਹਿਬ, ਜਿਵੇਂ ਡਾਕਟਰ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ, ਮਤਲਬ ਇੰਪੋਰਟੈਂਟ ਆ, ਮਤਲਬ ਇੱਕ ਤੇ ਕਾਰਨ ਸਮਝਣ ਦੀ ਲੋੜ ਹੈ ਕਿ ਜਿਵੇਂ ਸਰਕਾਰਾਂ ਦਾ ਵੀ ਜ਼ੋਰ ਲੱਗਿਆ ਹੋਇਆ ਵੀ ਭਾਈ ਇਹਨਾਂ ਨੂੰ ਕਿਵੇਂ ਇਤਿਹਾਸ ਤੋਂ ਤੇ ਇੰਟੈਲੈਕਟ ਤੋਂ ਵਾਂਝੇ ਕੀਤਾ ਜਾਵੇ। ਜਿਹੜੀਆਂ ਮਹਾਨ ਕੋਸ਼ ਦਾ ਜ਼ਿਕਰ ਹੋਇਆ, ਜਾਂ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਆ ਕਿਵੇਂ ਉਹ ਥੱਲੇ ਜਾਂਦਾ, ਇਸ ਪੱਧਰ ਤੇ ਆ ਗਿਆ ਆ ਕਿ ਅਸੀਂ ਮਤਲਬ ਬਿਲਕੁਲ ਜਿਹਨੂੰ ਕਹਿੰਦੇ ਆ ਵੀ ਜ਼ਮੀਨ ਦੇ ਧਰਾਤਲ ਤੇ ਆ ਕੇ ਖੜੇ ਹੋ ਗਏ ਆ, ਉਹ ਲੈਵਲ ਰਿਹਾ ਨਹੀਂ। ਤੇ ਪਰ ਜਦੋਂ ਤੁਸੀਂ ਵੀ ਵਿਚਰਦੇ ਆ, ਸਾਰੀ ਜ਼ਿੰਦਗੀ ਤੁਸੀਂ ਇਸ ਪਾਸੇ ਵੀ ਲਾਈ ਹੈ ਐਕਟਿਵਿਸਟ ਹੋਣ ਦੇ ਨਾਤੇ, ਕੀ ਦੇਖਦੇ ਹੋ ਕਿ ਇਹਦਾ ਜਿਹੜਾ ਸਾਨੂੰ ਨੁਕਸਾਨ ਹੋਇਆ ਕੌਮੀ ਪੱਖ ਤੋਂ ਉਹ ਕੀ ਹੋਇਆ ਐਗਜ਼ੈਕਟਲੀ? ਮਤਲਬ ਕਿਹੜੇ ਫੈਕਟਰਸ ਨੇ ਜਾਂ ਕਿਹੜੇ ਪੱਖ ਨੇ ਜਿੱਥੇ ਸਾਨੂੰ ਨੁਕਸਾਨ ਝੱਲਣਾ ਪਿਆ ਤੇ ਅੱਜ ਉਹਦਾ ਇੰਪੈਕਟ ਸਾਨੂੰ ਇੱਕ ਨੈਗੇਟਿਵ ਇੰਪੈਕਟ ਕੌਮੀ ਪੱਖ ਤੋਂ ਦੇਖਣ ਨੂੰ ਮਿਲ ਰਿਹਾ? ਹਾਂਜੀ, ਬਿਲਕੁਲ ਠੀਕ ਗੱਲ ਤੁਸੀਂ ਕਹੀ ਹੈ। ਇਹਦਾ ਇਹੀ ਗੱਲ ਹੈ ਕਿ ਅਸੀਂ ਜਿਹੜਾ ਹੋਰ ਸਾਰੇ ਫੀਲਡਸ ਦੇ ਵਿੱਚ ਆਪਣੀ ਜਿਹੜੀ ਹੈ ਬਹੁਤ ਮੱਲਾਂ ਮਾਰੀਆਂ ਨੇ, ਪਰ ਅਸੀਂ ਜਿਹੜਾ ਹੈ ਪੜ੍ਹਨ ਦੇ ਵਿੱਚ ਸਾਡੀ ਜਿਹੜੀ ਹੈ ਆਪਣੀ ਰੁਚੀ ਨਹੀਂ ਵਿਖਾਈ ਹੈਗੀ। ਉਹਦੀ ਘਾਟ ਨੂੰ ਪੂਰੀ ਕਰਨ ਵਾਸਤੇ ਅਸੀਂ ਇਹੀ ਕੰਮ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਜਿਹੜਾ ਹੈ ਬੱਚਿਆਂ ਨੂੰ ਉੱਥੇ ਸਕੂਲ ਬਣਾਏ ਜਾਣ, ਉਹਨਾਂ ਨੂੰ ਆਪਣੀ ਧਾਰਮਿਕ ਪੰਜਾਬੀ ਜਿਹੜੀ ਉਹ ਪੜ੍ਹਾਈ ਜਾਏ, ਤੇ ਜਿਹੜੇ ਵੱਡੀ ਉਮਰ ਵਾਲੇ ਨੇ ਉਹਨਾਂ ਨੂੰ ਕਿਤਾਬਾਂ ਦੇ ਵਿੱਚ ਉਹਨਾਂ ਦੀ ਰੁਚੀ ਬਣਾਈ ਜਾਏ। ਹੁਣ ਮੇਰੇ ਕੋਲ ਤੁਹਾਨੂੰ ਮੈਂ ਕੁਝ ਕਿਤਾਬਾਂ ਜਿਹੜੀਆਂ ਨੇ ਰਾਈਟਰ ਜਿਹੜੇ ਚੰਗੇ ਹੈਗੇ ਨੇ ਉਹਨਾਂ ਦਾ ਮੈਂ ਤੁਹਾਨੂੰ ਜ਼ਰੂਰ ਇੱਥੇ ਜ਼ਿਕਰ ਕਰਾਂਗਾ ਜੀ। ਕਾਫੀ ਚਿਰ ਤੇ ਮੈਂ ਜੋ ਪਹਿਲੇ ਸ਼ੁਰੂਆਤ ਕੀਤੀ ਸੀ ਲਾਇਬ੍ਰੇਰੀਅਨ ਦੀ, ਮੈਨੂੰ ਇਹ ਮੁਸ਼ਕਲ ਆਈ ਕਿ ਕਿਤਾਬਾਂ ਕਿਹੜੀਆਂ ਰੱਖੀਆਂ ਜਾਣ। ਮੈਂ ਕਾਫੀ ਜਿਹੜੇ ਯੂਨੀਵਰਸਿਟੀ ਦੇ ਸਕਾਲਰ ਸੀਗੇ ਉਹਨਾਂ ਦੇ ਨਾਲ ਰਾਬਤਾ ਕੀਤਾ, ਹੋਰ ਪੜ੍ਹੇ ਲਿਖੇ ਸੱਜਣ ਨਾਲ ਕੀਤਾ। ਹੁਣ ਖੁਸ਼ਕਿਸਮਤੀ ਹੈ ਸਾਡੀ ਕਿ ਅਸੀਂ ਇਹਨਾਂ ਤੋਂ ਵੀ ਕੁਝ ਕਿਤਾਬਾਂ ਜਿਹੜੇ ਨੇ ਉਹ ਸੁਜੈਸਟ ਕਰਵਾਈਆਂ ਹੈਗੀਆਂ ਨੇ ਜੀ, ਤੇ ਕਾਫੀ ਟਾਈਮ ਲੱਗਾ ਸੀ ਮੈਨੂੰ। ਇਹਦੇ ਵਿੱਚ ਡਾਕਟਰ ਗੰਡਾ ਸਿੰਘ ਦੀਆਂ ਸਾਰੀਆਂ ਕਿਤਾਬਾਂ ਦੇ ਜਿੰਨੇ ਵੀ ਸੈੱਟ ਹੈਗੇ ਨੇ ਉਹ ਅਸੀਂ ਰੱਖ ਰਹੇ ਹਾਂ।
ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦੀਆਂ ਸਾਰੀਆਂ ਕਿਤਾਬਾਂ ਦੇ ਸੈੱਟ ਨੇ, ਡਾਕਟਰ ਫੌਜਾ ਸਿੰਘ ਜੀ ਦੀਆਂ, ਇਸੇ ਤਰ੍ਹਾਂ ਡਾਕਟਰ ਗੁਰਭਗਤ ਸਿੰਘ ਜੀ ਦੀਆਂ, ਗਿਆਨੀ ਮੱਲ ਸਿੰਘ ਜੀ ਦੀ ਡਾਕਟਰ ਅੰਬੇਦਕਰ ਬਾਰੇ ਅਤੇ ਸਾਰੀਆਂ ਕਿਤਾਬਾਂ ਦੇ ਸੈੱਟ ਜਿਹੜੇ ਨੇ ਉਹ ਅਸੀਂ ਰੱਖ ਰਹੇ ਹਾਂ। ਪਿਆਰਾ ਸਿੰਘ ਪਦਮ ਜੀ ਦੀਆਂ, ਭਾਈ ਵੀਰ ਸਿੰਘ ਦੀਆਂ ਕਿਤਾਬਾਂ ਦੇ ਸਾਰੇ ਸੈੱਟ ਰੱਖ ਰਹੇ ਹਾਂ। ਪ੍ਰੋਫੈਸਰ ਸਾਹਿਬ ਸਿੰਘ ਦੀਆਂ ਸਾਰੀਆਂ ਕਿਤਾਬਾਂ ਦੇ ਸੈੱਟ ਜਿੰਨੇ ਉਹਨਾਂ ਨੇ ਬਹੁਤ ਕਿਤਾਬਾਂ ਹੈਗੀਆਂ ਨੇ ਜੀ। ਔਰ ਸਰਦਾਰ ਅਜਮੇਰ ਸਿੰਘ ਦੇ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੇ ਸੈੱਟ, ਕਪੂਰ ਸਿੰਘ ਦੀਆਂ, ਇਹਨਾਂ ਦੇ ਇਸੇ ਤਰ੍ਹਾਂ ਸਰਦਾਰ ਗੁਰਤੇਜ ਸਿੰਘ ਦੀਆਂ, ਗਿਆਨੀ ਅਮਰੀਕ ਸਿੰਘ ਦੀਆਂ ਚੰਡੀਗੜ੍ਹ ਵਾਲੇ ਦੀਆਂ ਵੀ ਕੁਝ ਕਿਤਾਬਾਂ ਹੈਗੀਆਂ ਨੇ, ਗਿਆਨੀ ਸੰਤ ਸਿੰਘ ਮਸਕੀਨ ਜੀ ਦੀਆਂ ਹੈਗੀਆਂ ਨੇ, ਡਾਕਟਰ ਜਗਜੀਤ ਸਿੰਘ, ਸਿੱਖ ਇਨਕਲਾਬ ਅਤੇ ਸਾਰੀਆਂ ਕਿਤਾਬਾਂ ਦੇ ਸੈੱਟ ਜਿਹੜੇ ਨੇ ਉਹ ਵੀ ਅਸੀਂ ਇੱਥੇ ਰੱਖ ਰਹੇ ਹਾਂ। ਇਸ ਤਰ੍ਹਾਂ ਗਿਆਨੀ ਦਿੱਤ ਸਿੰਘ ਜੀ, ਅੱਗੇ ਅਸੀਂ ਹਰਿੰਦਰ ਸਿੰਘ ਮਹਿਬੂਬ ਜੀ ਦੀਆਂ ਜੀ। ਕਿਆ ਕਮਾਲ ਹੈ ਉਹਨਾਂ ਦੇ ਰਾਈਟਿੰਗ, ਜਿਹੜੀ ਉਹਦੀ ਵਰਡਿੰਗ ਹੈ, ਦੇਖੋ ਤੁਸੀਂ ਜਦੋਂ ਪੜ੍ਹਦੇ ਹੋ ਆਸ਼ਿਸ਼ ਕਰਦੇ ਹੋ। ਔਰ ਇਸੇ ਤਰ੍ਹਾਂ ਗਿਆਨੀ ਸੋਹਣ ਸਿੰਘ ਸੀਤਲ ਔਰ ਗਿਆਨੀ ਦਇਆ ਸਿੰਘ ਦਿਲਬਰ ਜੀ, ਉਹਨਾਂ ਦੇ ਉਹਨਾਂ ਦੀ ਕਿਤਾਬਾਂ ਨੇ। ਇਸੇ ਤਰ੍ਹਾਂ ਹੀ ਡਾਕਟਰ ਗੁਰਭਗਤ ਸਿੰਘ ਜੀ ਦੀਆਂ, ਕੁਲਬੀਰ ਸਿੰਘ ਕੌੜਾ ਜੀ ਦੀ ਕਿਤਾਬਾਂ ਪੜ੍ਹੋ ਤੁਸੀਂ, ਬਹੁਤੀਆਂ ਨਹੀਂ ਆਉਂਦੀਆਂ, 2-3 ਕਿਤਾਬਾਂ ਹੀ ਨੇ। ਔਰ ਇਸੇ ਤਰ੍ਹਾਂ ਸਾਰੀਆਂ ਕਿਤਾਬਾਂ ਸੈੱਟ ਪ੍ਰਿੰਸੀਪਲ ਤੇਜਾ ਸਿੰਘ ਜੀ ਦੀਆਂ, ਡਾਕਟਰ ਗੁਰਮਤ ਸਿੰਘ ਸਿੱਧੂ ਦੀਆਂ ਸਾਰੀਆਂ ਕਿਤਾਬਾਂ ਸੈੱਟ ਹੈਗੇ ਨੇ, ਡਾਕਟਰ ਗੁਰਦਿੱਤ ਸਿੰਘ ਜੀ ਦੀ ਚੰਡੀਗੜ੍ਹ ਵਾਲੇ ਦੇ ਸਾਰੀਆਂ ਕਿਤਾਬਾਂ ਹੈਗੀਆਂ ਨੇ, ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ। ਇਸੇ ਤਰ੍ਹਾਂ ਹੀ ਇਹਨਾਂ ਦੀ ਕਿਤਾਬਾਂ ਦੇ ਵਿੱਚ ਹਨ ਸਾਡੇ ਸ਼ਹੀਦ ਔਰ ਨੇੜਿਓਂ ਡਿੱਠੇ ਸੰਤ ਭਿੰਡਰਾਂ ਵਾਲੇ, ਜੂਨ 84 ਘੱਲੂਘਾਰਾ ਬਲੂ ਸਟਾਰ ਦੇ ਉੱਤੇ ਨੇ ਲਿਖਿਆ ਗਿਆ ਨੇ। ਮਜ਼੍ਹਬੀ ਸਿੱਖਾਂ ਦਾ ਇਤਿਹਾਸ ਹੈ, ਭੁੱਲੇ ਵਿਸਰੇ ਪੰਨੇ, ਸਿੱਖ ਰਾਜ ਦਾ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਜੀ ਔਰ ਡਾਕਟਰ ਸੁਖਦਿਆਲ ਸਿੰਘ ਜੀ ਦੀਆਂ ਕਿਤਾਬਾਂ ਅਸੀਂ ਥੋੜ੍ਹਾ ਜਿਹਾ ਕੰਟਰੋਵਰਸੀਅਲ, ਇਹ ਸ਼ਾਇਦ ਅਸੀਂ ਇਹਨਾਂ ਨੂੰ ਨਹੀਂ ਰੱਖਾਂਗੇ। ਕਰਮ ਸਿੰਘ ਹਿਸਟੋਰੀਅਨ ਦੀ ਇਹਨਾਂ ਦੇ ਸੈੱਟ ਹੈਗੇ ਨੇ ਸਾਡੇ ਕੋਲ। ਔਰ ਇਸੇ ਤਰ੍ਹਾਂ ਹੀ ਗਿਆਨੀ ਗਰਜਾ ਸਿੰਘ ਦੀਆਂ ਸਾਰੀਆਂ ਕਿਤਾਬਾਂ ਦੇ ਸੈੱਟ, ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਲਿਆਂ ਦੀਆਂ, ਡਾਕਟਰ ਕਿਰਪਾਲ ਸਿੰਘ ਜੀ ਦੀਆਂ, ਪ੍ਰੋਫੈਸਰ ਪ੍ਰੀਤਮ ਸਿੰਘ ਦੀਆਂ, ਡਾਕਟਰ ਦਲਜੀਤ ਸਿੰਘ ਅੰਮ੍ਰਿਤਸਰ ਦੀਆਂ ਸਾਰੀਆਂ ਕਿਤਾਬਾਂ ਦੇ ਸੈੱਟ ਜਿਹੜੇ ਨੇ ਉਹ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਗਿਆਨੀ ਹਰਭਜਨ ਸਿੰਘ ਚੀਮਾ ਜੀ ਦੀਆਂ, ਪ੍ਰਿੰਸੀਪਲ ਹਰਭਜਨ ਸਿੰਘ ਦੀਆਂ, ਪ੍ਰਿੰਸੀਪਲ ਸਤਵੀਰ ਸਿੰਘ ਦੀਆਂ, ਬਹੁਤ ਕੀਮਤੀ ਉਹਨਾਂ ਦੀਆਂ ਕਿਤਾਬਾਂ ਨੇ। ਪ੍ਰਿੰਸੀਪਲ ਗੁਰਬਚਨ ਸਿੰਘ ਦੀਆਂ ਸਾਰੀਆਂ ਕਿਤਾਬਾਂ ਹੈਗੀਆਂ, ਜਸਵੰਤ ਸਿੰਘ ਪਰਵਾਨਾ ਦੀਆਂ ਸਾਰੀਆਂ ਕਿਤਾਬਾਂ ਸੈੱਟ, ਸਿੱਖ ਮਿਸ਼ਨਰੀ ਕਾਲਜ ਦੀਆਂ ਕੁਝ ਕਿਤਾਬਾਂ ਹੈਗੀਆਂ ਸਾਡੇ ਕੋਲ। ਸਿੱਖ ਰਾਜ ਕਿਵੇਂ ਬਣਿਆ, ਗਿਆਨੀ ਸੋਹਣ ਸਿੰਘ ਸੀਤਲ, ਸਿੱਖ ਰਾਜ ਕਿਵੇਂ ਗਿਆ, ਗਿਆਨੀ ਸੋਹਣ ਸਿੰਘ ਸੀਤਲ, ਦੁਖੀ ਮਾਂ ਪੁੱਤ ਸੋਹਣ ਸਿੰਘ ਸੀਤਲ, ਤੇ ਇਸੇ ਤਰ੍ਹਾਂ ਹੋਰ ਭਾਈ ਵੀਰ ਸਿੰਘ ਜੀ ਔਰ ਸਵਰਨ ਸਿੰਘ ਚੂਸਲੇਵਾੜ, ਅੱਜ ਹੀ ਉਹਨਾਂ ਨੇ ਅੱਜ ਹੀ ਤੁਸੀਂ ਜ਼ਿਕਰ ਕਰ ਰਹੇ ਸੀ। ਹਾਂ, ਬਹੁਤ ਵੱਡੇ ਸਕਾਲਰ, ਬਹੁਤ ਵੱਡੇ ਅਰਬੀ, ਫਾਰਸੀ, ਪੰਜਾਬੀ, ਸੰਸਕ੍ਰਿਤ, ਅੱਜ ਹੀ ਉਹਨਾਂ ਨੇ ਚੜ੍ਹਾਈ ਕੀਤੀ ਹੈ। ਉਹਨਾਂ ਦਾ ਇਹ ਰਿਗਰੈਟ ਹੀ ਰਿਹਾ। ਮੈਂ ਅੱਜ ਕਿਤੇ ਪੜ੍ਹ ਰਿਹਾ ਸੀ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਟੌੜੇ ਨੂੰ ਕਿਹਾ ਕਿ ਮੈਨੂੰ ਇੱਕ ਕਮਰਾ ਦੇ ਦਿਓ, ਫਾਰਸੀ ਪਰਸ਼ੀਅਨ ਸਾਡਾ ਇੱਕ ਹਿੱਸਾ ਹੈ ਸਾਡੇ ਕਲਚਰ ਦਾ। ਹਾਂਜੀ, ਔਰ ਉਹ ਨਹੀਂ, ਉਹਨਾਂ ਨੂੰ ਕਦੇ ਵੀ ਉਹਨਾਂ ਨੇ ਐਂਟਰਟੇਨ ਹੀ ਨਹੀਂ ਕੀਤਾ ਹੈ। ਹਾਂਜੀ, ਬਾਬਾੜੀਆਂ ਕਹਾਣੀਆਂ ਪ੍ਰੋਫੈਸਰ ਸਾਹਿਬ ਸਿੰਘ ਜੀ। ਇਸੇ ਤਰ੍ਹਾਂ ਹੀ ਸਾਡੇ ਕੋਲ ਗਿਆਨੀ ਭਜਨ ਸਿੰਘ ਜੀ, ਬਾਬਾ ਤੇਗਾ ਸਿੰਘ ਜੀ, ਬਾਬਾ ਤੇਗਾ ਸਿੰਘ ਮਾਸਟਰ ਤਾਰਾ ਸਿੰਘ ਦਾ ਨਾਵਲ ਹੈ। ਅੱਛਾ, ਹਾਂਜੀ। ਰਮਜੀ ਕਹਾਣੀਆਂ ਰਘਬੀਰ ਸਿੰਘ ਜੀ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ, ਜਸਵੰਤ ਸਿੰਘ ਨੇਕੀ। ਹਾਂਜੀ, ਆਰਸੀ ਹੈ, ਪ੍ਰਿੰਸੀਪਲ ਤੇਜਾ ਸਿੰਘ ਦੀ ਕਿਤਾਬ ਹੈ। ਸਿੱਖ ਤਵਾਰੀਖ ਦੇ ਘੱਲੂਘਾਰੇ ਦਿਲਗੀਰ, ਸੰਤ ਬਾਬਾ ਭਾਗ ਸਿੰਘ ਜੀ, ਉਹਨਾਂ ਦੇ ਸਾਰੀਆਂ, ਭਾਈ ਵੀਰ ਸਿੰਘ ਔਰ ਬਿਖਮੈ ਅੰਮ੍ਰਿਤਸਰ ਕਪੂਰ ਸਿੰਘ ਜੀ, ਭਾਈ ਤਾਰੂ ਸਿੰਘ ਜੀ। ਤੁਸੀਂ ਇਹ ਵੀ ਦੱਸ ਦਿਓ ਕਿ ਵੀ ਜਿਹੜੇ ਕੋਈ ਹੋਰ ਤੁਹਾਡੇ ਨਾਲ ਮੈਂ ਉਹ ਗੱਲ ਕਰਨਾ ਚਾਹ ਰਿਹਾ ਸੀ। ਮੈਂ ਆਪਣਾ ਨੰਬਰ ਵੀ ਇੱਥੇ ਸ਼ਾਇਦ ਸਕਰੀਨ ਤੇ ਤੁਸੀਂ ਡਿਸਪਲੇ ਕਰ ਦੇਣਾ। ਕਿਸੇ ਵੀ ਗੁਰਮੁਖ ਪਿਆਰੇ ਜਿਹੜੇ ਹੈਗੇ ਨੇ, ਉਹਨਾਂ ਦੀ ਕੋਈ ਚੁਆਇਸ, ਉਹਨਾਂ ਦੀ ਮਨਪਾਉਂਦੀ ਕਿਤਾਬਾਂ ਉਹ ਸਾਨੂੰ ਸੁਜੈਸਟ ਕਰਨਾ ਚਾਹਣ, ਉਹ ਮੇਰੇ ਨੰਬਰ ਤੇ ਮੈਨੂੰ ਕਾਲ ਕਰ ਸਕਦੇ ਨੇ। ਤੁਸੀਂ ਦੱਸ ਵੀ ਦਿਓ ਬੋਲ ਕੇ। ਮੇਰਾ ਨੰਬਰ 3477395202, 3477395202। ਸੋ ਗੱਲ ਆਪਾਂ ਕਰ ਰਿਹਾ ਸੀ, ਜਿੰਨਾ ਚਿਰ ਅਸੀਂ ਪੜ੍ਹਦੇ ਨਹੀਂ, ਭਾਵੇਂ ਇਤਿਹਾਸ ਪੜ੍ਹੀਏ ਚਾਹੇ ਗੁਰਮਤਿ ਇਤਿਹਾਸ ਪੜ੍ਹੀਏ, ਜਿੰਨ ਚਿਰ ਅਸੀਂ ਪੜ੍ਹਦੇ ਨਹੀਂ ਸਾਨੂੰ ਗਿਆਨ ਨਹੀਂ ਆਉਂਦਾ। ਸਾਡੀ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਰਧਾ ਬਹੁਤ ਹੈ, ਪਰ ਜਿੰਨਾ ਸਾਨੂੰ ਗਿਆਨ ਨਹੀਂ ਉਹਨਾਂ ਚਿਰ ਸੁਮੇਲ ਨਹੀਂ ਬਣਦਾ, ਜਿੰਨਾ ਚਿਰ ਉਹਨਾਂ ਚਿਰ ਅਸੀਂ ਉਹਦੇ ਤੋਂ ਪੂਰਾ ਜਿਹੜਾ ਹੈ ਆਨੰਦ ਨਹੀਂ ਮਾਣ ਸਕਦੇ ਜੀ। ਜਿਸ ਤਰ੍ਹਾਂ ਹੁਣ ਗੁਰੂ ਸਾਹਿਬ ਨੇ ਸਾਡੇ ਮਨੁੱਖਾ ਜੀਵਨ ਵਾਸਤੇ
ਇਹ ਕਿਹਾ ਵੀ ਜਦੋਂ ਧਰਤੀ ਦੀ ਸ੍ਰਿਸ਼ਟੀ ਦੀ ਰਚਨਾ ਕੀਤੀ ਉਸ ਅਕਾਲ ਪੁਰਖ ਨੇ, ਪੌਣ ਪਾਣੀ ਅਗਣੀ ਪਾਤਾਲ ਤੇ ਸਵੇ ਧਰਤੀ ਥਾਪ ਰੱਖੀ ਧਰਮਸਾਲ ਹੁਣੇ ਤੁਸੀਂ ਜ਼ਿਕਰ ਕਰ ਰਹੇ ਸੀ ਜੀ, ਧਰਮ ਕਮਾਨ ਦੀ ਜਗ੍ਹਾ। ਬਿਲਕੁਲ। ਇਹ 34ਵੀਂ ਪੌੜੀ ਹੈ ਜਪਜੀ ਸਾਹਿਬ ਦੀ। 34 ਤੋਂ 37 ਪੌੜੀਆਂ ਜਿਹੜੀਆਂ 4 ਪੌੜੀਆਂ ਨੇ, ਇਹਨਾਂ ਤੋਂ ਜੋ ਅਸੀਂ ਦੇਖਦੇ ਆ, ਇਹਨਾਂ ਦੇ ਚੰਗਾ ਇਸ ਤੋਂ ਜਦੋਂ ਪੜ੍ਹ ਕੇ ਅਸੀਂ ਗਿਆਨ ਹਾਸਲ ਕਰਨੇ ਆ ਤਾਂ ਸਾਨੂੰ ਜ਼ਿੰਦਗੀ ਦੇ ਸਾਰੇ ਹਿੱਸੇ ਦੇ ਵਿੱਚ ਕਵਰ ਹੁੰਦੇ ਨੇ। ਧਰਮਖੰਡ, ਗਿਆਨਖੰਡ, ਫਿਰ ਸਰਮਖੰਡ, ਫਿਰ ਕਰਮਖੰਡ ਤੇ ਫਿਰ ਸੱਚਖੰਡ ਅਸੀਂ ਪਹੁੰਚ ਜਾਂਦੇ ਆ। ਪਰ ਜਿੰਨਾ ਚਿਰ ਅਸੀਂ ਉਹ ਪੜ੍ਹਦੇ ਨਹੀਂ, ਜਿੰਨਾ ਚਿਰ ਅਸੀਂ ਉਹ ਤੋਂ ਗਿਆਨ ਹਾਸਲ ਨਹੀਂ ਕਰਦੇ, ਸਾਡੇ ਭਾਅ ਦਾ ਉਹ ਕੁਝ ਵੀ ਨਹੀਂ ਹੈ। ਤੋ ਇਸ ਕਰਕੇ ਸਾਨੂੰ ਜਿਹੜਾ ਹੈ ਇਤਿਹਾਸ ਤੋਂ ਜਾਣੂ ਹੋਣਾ, ਗਿਆਨ ਹੋਣਾ, ਇਹ ਬਹੁਤ 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 ਜ਼ਰੂਰੀ। ਇਹ ਰੁਚੀ ਕਿਵੇਂ ਬਚਪਨ ਤੋਂ ਇਸ ਪਾਸੇ ਪੜ੍ਹਨ ਵੱਲ ਹੋਈ? ਤੁਹਾਨੂੰ ਕਿਸ ਚੀਜ਼ ਨੇ ਪ੍ਰੇਰਿਆ? ਕਿਸ ਕਿਸਮ ਦੀ ਬੈਕਗ੍ਰਾਉਂਡ ਨੇ ਤੁਹਾਨੂੰ ਇਸ ਪਾਸੇ ਲਾਇਆ, ਜਦੋਂ ਕਿ ਸਾਡੇ ਓਵਰਆਲ ਕਲਚਰ ਦੇ ਵਿੱਚ ਮਿਸਿੰਗ ਹੈ? ਜਦੋਂ ਅਸੀਂ ਹਾਈ ਸਕੂਲ ਜਾਂਦੇ ਹੁੰਦੇ ਸੀ ਜੀ, ਤੇ ਮੇਰੇ ਇੱਕ ਕਜ਼ਨ ਸੀ, ਉਹ ਦੇਹਰਾਦੂਨ ਯੂਨੀਵਰਸਿਟੀ ਪੜ੍ਹਦੇ ਸੀ, ਤੇ ਉਹਨਾਂ ਕੋਲੋਂ ਮੈਨੂੰ ਕਿਤਾਬ ਮਿਲੀ ਸੀ ਜੀ, ਕੁਲਵੰਤ ਸਿੰਘ ਵਿਰਕ ਦੀ ਕਿਤਾਬ ਸੀ। ਹਾਂ ਹਾਂ, ਬਹੁਤ ਵੱਡੇ ਪੰਜਾਬੀ ਕਹਾਣੀਕਾਰ ਹੋਏ ਨੇ। ਹਾਂਜੀ, ਉਹ ਮੈਂ ਪੜ੍ਹੀ ਤਾਂ ਮੇਰੇ ਉੱਥੋਂ ਇੰਟਰਸਟ ਬਣਿਆ ਪੜ੍ਹਨ ਦਾ, ਮੈਨੂੰ ਬਹੁਤ ਚੰਗੀ ਲੱਗੀ, ਤੇ ਉਸ ਤੋਂ ਮੈਨੂੰ ਫਿਰ ਚਸਕਾ ਜਿਵੇਂ ਪੈ ਜਾਂਦਾ ਹੈ, ਤੇ ਫਿਰ ਮੈਂ ਕਾਫੀ ਕਿਤਾਬਾਂ ਪੜ੍ਹੀਆਂ। ਕਰਨਾਲ ਏਰੀਆ ਨਾਲ ਹੀ ਸੰਬੰਧ ਹੈ, ਤੇ ਉਹ ਕੁਲਵੰਤ ਸਿੰਘ ਵਿਰਕ ਦੀ ਕਹਾਣੀ 'ਚ ਉਹ ਕਿਤੇ ਲਿਖਦੇ ਨੇ ਕਿ ਵੀ ਉਹ ਆਏ ਜਦੋਂ 47 ਤੋਂ ਬਾਅਦ, ਬਹੁਤ ਸਾਰੇ ਵਿਰਕ ਕਲੈਨ ਔਰ ਦੂਜੇ ਉੱਥੇ ਸੈਟਲ ਹੋਏ, ਤੇ ਉਹ ਉਹਨਾਂ ਨੂੰ ਆ ਕੇ ਪੁੱਛਦੇ ਨੇ ਕਿ ਭਾਊ ਕਿਵੇਂ, ਸਭ ਠੀਕ ਹੈ? ਕਹਿੰਦੇ ਚਾਚਾ ਅਜੇ ਭੋਏ ਪੈਣੀ ਨਹੀਂ ਲੱਗੀ। ਹਾਂਜੀ, ਉਹ ਬੜੇ ਬਹੁਤ ਉੱਚੇ ਉਹਨਾਂ ਦੇ ਕੋਲ ਅਹੁਦਾ ਸੀ ਪੰਜਾਬ ਯੂਨੀਵਰਸਿਟੀ ਦੇ ਮਾਮਲੇ 'ਚ ਵੀ। ਮੈਂ ਉਹਨਾਂ ਦੇ ਕੁਝ ਜਦੋਂ ਅਜੀਤ ਅਖਬਾਰ ਜਾਂ ਕਿਤੇ 'ਚ ਉਹਨਾਂ ਦੇ ਆਰਟੀਕਲ ਵੀ ਰਹੇ ਨੇ ਐਟ ਟਾਈਮਸ, ਹਾਂਜੀ, ਸਿੱਖੀ ਫਿਲਾਸਫੀ ਦੀ ਡੈਪਥ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝਦੇ ਸੀ ਕੁਲਵੰਤ ਸਿੰਘ ਵਿਰਕ। ਹਾਂਜੀ ਹਾਂਜੀ, ਉਹ ਸਾਡੇ ਪਾਕਿਸਤਾਨ ਦੇ ਵਿੱਚ ਜ਼ਿਆਦਾ ਜਿਹੜੇ ਵਿਰਕ ਸਨ, ਉਹਨਾਂ ਚੋਂ ਇੱਧਰ ਆਉਣ ਵਾਲੇ ਹੋਰ ਵੀ ਸੀ, ਪਰ ਉਹ ਚੰਗੇ ਪੜ੍ਹੇ ਲਿਖੇ ਸੀ। ਉੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇਹ ਮੀਡੀਆ ਦੇ ਉਹ ਡਾਇਰੈਕਟਰ ਸੀ ਸ਼ਾਇਦ, ਹਾਂ, ਮੈਂ ਜੇ ਭੁੱਲਦਾ ਨਾ ਹੋਵਾਂ ਤੇ। ਬਿਲਕੁਲ, ਤੇ ਉਹ ਬਾਹਰ ਵੀ ਆਏ ਨੇ, ਜਰਮਨੀ ਕਿ ਕਿਹੜੀ ਜ਼ਬਾਨ ਵੀ ਉਹਨਾਂ ਨੇ, ਇੱਕ ਉਹਨਾਂ ਦਾ ਜਿਹੜਾ ਸਫ਼ਰਨਾਮਾ ਵੀ ਇਸ ਕਿਸਮ ਦਾ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ। ਹਾਂਜੀ, ਔਰ ਮੈਂ ਇੱਥੇ ਜਿਹੜੀ ਪੜ੍ਹਾਈ ਦੀ ਗੱਲ ਕਰਾਂ, ਬਹੁਤ ਜਿਹੜੇ ਸਾਡੇ ਜਿਹੜੇ ਵੀਰ ਨੇ ਉਹ ਭੁਲੱਕੜ ਨੇ ਕਿ ਉਹ ਕਹਿ ਦਿੰਦੇ ਨੇ ਵੀ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਸਾਹਿਬਾਨ ਜਿਹੜੇ ਸੀ ਪੜ੍ਹੇ ਲਿਖੇ ਇੰਨੇ ਨਹੀਂ ਸੀ, ਉਹਨਾਂ ਨੇ ਕੋਈ ਯੂਨੀਵਰਸਿਟੀ ਨਹੀਂ, ਉਹਨਾਂ ਨੇ ਉਹ ਦੇ ਵਰ ਵੈਰੀ ਐਜੂਕੇਟਿਡ। ਉਹਨਾਂ ਨੇ ਆਪਣੇ ਫੀਲਡ ਦੀ ਜਿਹੜੀ ਅਧਿਆਤਮਿਕ ਵਿਦਿਆ ਜਿਹੜੀ ਸੀ ਇੰਨੀ ਪ੍ਰਵੀਨਤਾ ਦੇ ਨਾਲ ਹਾਸਿਲ ਕੀਤੀ ਹੋਈ ਸੀ ਕਿ ਉਹਨਾਂ ਵਰਗਾ ਕੋਈ ਵਿਦਵਾਨ ਨਹੀਂ ਸੀ। ਜੇ ਅੱਜ ਉਹਦੇ ਦੀ ਲਿਖਤਾਂ ਆਪਾਂ ਪੜ੍ਹਨੇ ਆ ਜੀ, ਤੇ ਆਸ਼ਿਸ਼ ਕਰਨੇ ਆ ਉਹਦੇ 'ਚ ਉਹ ਰਮਜੀ ਨੇ, ਰਮਜ਼ਾਂ ਨੂੰ ਖੋਲ੍ਹਣ ਦੀ ਲੋੜ ਹੈ। ਰਮਜ਼ਾਂ ਨੂੰ ਅਸੀਂ ਤਾਂ ਹੀ ਸਮਝਾਂਗੇ ਜੇ ਉਹਨਾਂ ਦੇ ਤੱਤ ਸਾਰ ਨੂੰ ਪੜ੍ਹਾਂਗੇ, ਤੇ ਉਹ ਉਹਦਾ ਸ਼ਰਧਾ ਤਾਂ ਸਾਡੇ ਕੋਲ ਹੈ, ਪਰ ਸਾਡੇ ਕੋਲ ਗਿਆਨ ਨਹੀਂ ਹੈ। ਸਾਡਾ ਜਿਹੜਾ ਉਪਰਾਲਾ ਸਾਡਾ ਇਹ ਹੀ ਹੈ ਵੀ ਗਿਆਨ ਪ੍ਰਾਪਤ ਕਰੀਏ। ਅਸੀਂ ਜਿਹੜੀਆਂ ਕਿਤਾਬਾਂ ਨੇ, ਜਿਹੜੇ ਸਾਨੂੰ ਵਿਦਵਾਨਾਂ ਨੇ ਸਾਡੇ ਝੋਲੇ ਸਾਡੇ ਦੇ ਮਿਹਰਾਮਤ ਦੇ ਕਿਸਮ ਦੀ ਕੀਤੀ ਹੋਈ ਹੈ ਜੀ, ਉਹਨਾਂ ਦਾ ਅਸੀਂ ਜਿਹੜਾ ਹੈ ਉਹ ਡਾਕਟਰ ਸਾਹਿਬ, ਇਕੱਲੀ ਗੱਲ ਇਹੀ ਨਹੀਂ ਹੈ ਕਿ ਵੀ ਗਿਆਨ ਨਹੀਂ ਹੈ, ਬਿਨਾਂ ਗਿਆਨ ਤੋਂ ਅਸੀਂ ਬੜੇ ਤਿੜੇ ਫਿਰਦੇ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਤੁਸੀਂ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕੀਤਾ, ਉਹਨਾਂ ਦਾ ਹੀ ਜਿਹੜਾ ਇਹ ਬਾਣੀ ਦਾ ਫਰਮਾਨ ਮੈਨੂੰ ਚੰਗਾ ਲੱਗਦਾ ਹੈ। ਸਰ ਕਪੂਰ ਸਿੰਘ ਹੋਰਾਂ ਦੇ ਕੋਲ ਬੈਠ ਕੇ ਮੈਂ ਇਹਦੇ ਅਰਥ ਸਮਝੇ ਉਹਨਾਂ ਤੋਂ। ਉਹਨਾਂ ਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਕਿ ਇੱਕ ਨਾ ਨਾਦ ਨਾ ਵੇਦ ਨਾ ਗਿਹ ਰਸ, ਰਸ ਕਸ ਨਾ ਜਾਣੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਸੇ ਅੱਖਰ ਕਾ ਪਿਓ ਨਾ ਰਹੰਤ, ਨਾਨਕ ਤੇ ਨਰ ਅਸਲ ਖਰ, ਵਿਣ ਗੁਣ ਗਰਬ ਕਰਨ। ਹੁਣ ਜਦੋਂ ਸਰਦਾਰ ਸਾਹਿਬ ਐਕਸਪਲੇਨ ਕਰਦੇ ਸੀ, ਜਦੋਂ ਉਹਨਾਂ ਨੇ ਕਿਹਾ ਨਾਦ, ਹੁਣ ਕੱਲ ਹੀ ਜਦੋਂ ਅਸੀਂ ਗੱਲ ਗੁਰਮਤਿ ਸੰਗੀਤ ਦੇ ਉੱਤੇ ਕਰ ਰਹੇ ਸੀ, ਹੁਣ ਜਦੋਂ ਨਾਦ ਜਾਂ ਸ਼ਬਦ ਦਾ ਅਸੀਂ ਜ਼ਿਕਰ ਕਰਦੇ ਹਾਂ ਤੇ ਕਿੱਥੋਂ ਸ਼ੁਰੂ ਹੁੰਦਾ ਹੈ ਤੇ ਕਿੱਥੇ ਤੱਕ ਚਲਾ ਜਾਂਦਾ। ਔਰ ਜਦੋਂ ਅਸੀਂ ਗੁਰਬਾਣੀ 'ਚ 31 ਰਾਗਾਂ, ਰਾਗਣੀਆਂ, ਫਿਰ 2 ਰਾਗਾਂ ਦਾ ਮੇਲ ਔਰ ਧੁਨੀਆਂ ਤੇ ਉਹਦੀ ਗੱਲ ਕਰਦੇ ਹਾਂ, ਤੇ ਗੁਰੂ ਸਾਹਿਬ ਕਹਿੰਦੇ ਨੇ ਇੱਕ ਉਹ ਨੇ ਜਿਨ੍ਹਾਂ ਨੂੰ ਨਾਦ ਬਾਰੇ ਕੋਈ ਪਤਾ ਨਹੀਂ। ਵੇਦ ਅਸੀਂ ਗੱਲ ਕਰਕੇ ਹਟੇ ਹਾਂ, ਲਰਨਿੰਗ ਹੈ, ਇੰਟੈਲੈਕਟ ਹੈ ਨਾ। ਹੁਣ ਗਿਹ ਰਸ ਪੋਇਟਰੀ ਹੈ, ਗੀਤ ਹੈ, ਰਸ ਕਸ ਨਾ ਜਾਣਾ। ਹੁਣ ਜਦੋਂ ਉਹਨਾਂ ਨੂੰ ਰਸ ਕਸ ਸਰ ਸਾਹਿਬ ਐਕਸਪਲੇਨ ਕਰਨ ਲੱਗੇ,
ਉੱਥੇ ਕਿਉਂਕਿ ਉਹ ਜਿਹੜਾ ਤੁਸੀਂ ਸਟਰ ਕਰਕੇ ਕਾਫੀ ਹੁੰਦੀ ਸੀ, ਜਾਂ ਐਸਪ੍ਰੈਸੋ ਹੈ ਜਾਂ ਕੈਫੇ ਹੈ, ਸ਼ਾਇਦ 2 ਟਾਈਪ ਦੀ ਕਾਫੀ ਹੁੰਦੀ ਸੀ ਸਕੂਲ, ਉਹਨਾਂ ਨੇ ਕਹਿਣਾ ਕਿ ਵੀ ਦੇਖੋ ਇਹ ਕਾਫੀ ਹੈ ਨਾ, ਨੈਸਕਾਫੇ, ਇੱਕ ਐਸਪ੍ਰੈਸੋ, ਇੱਕ ਵੀ ਇਹ ਹੈ। ਹੁਣ ਉਹਨਾਂ ਨੇ ਕਿਹਾ ਜੀ ਇਹ ਦੋਨੋਂ ਹੀ ਕਾਫੀਆਂ ਨੇ, ਪਰ ਇਹਨਾਂ ਦੇ ਵਿੱਚ ਟੇਸਟ ਦੇ ਵਿੱਚ ਫਰਕ ਹੈ। ਹਰ ਇੱਕ ਦਾ ਉਹੀ ਕਾਫੀ, ਉਹਦਾ ਰਸ ਵੱਖਰਾ ਹੈ। ਹੁਣ ਕਸ ਬੇਸ਼ੱਕ ਕਸੈਲੇ ਨੂੰ ਕਹਿੰਦੇ ਨੇ ਕਿ ਵੀ ਕੋ ਨੇ ਵੀ ਦੁਨਿਆਵੀ ਤੌਰ ਤੇ ਵੀ ਉਹਨਾਂ ਨੂੰ ਉਹ ਫਰਕ ਨਹੀਂ ਕਰ ਸਕਦੇ ਕਿ ਕਿਸ ਚੀਜ਼ ਦਾ ਰਸ ਕੀ ਹੈ। ਫਿਰ ਇੱਕ ਨਾ ਸਿੱਧ ਨਾ ਬੁੱਧ ਨਾ ਅਕਲਸਰ, ਸਿੱਧ ਤੁਹਾਡੀ ਸਪਿਰਿਚੁਅਲ ਪ੍ਰਾਪਤੀ ਹੈ ਕਿ ਜਿਹਦੇ ਚ ਤੁਸੀਂ ਜਿਹੜਾ ਉਹ ਅੱਗੇ ਵਧਦੇ ਹੋ ਰੱਬ ਦੇ ਨਾਲ ਨਜ਼ਦੀਕੀਆਂ ਦੇ ਵਿੱਚ। ਬੁੱਧੀ ਇੰਟੈਲੈਕਟ ਹੈ, ਅਕਲਸਰ ਉਸ ਬੁੱਧ ਦੀ ਵੀ ਅੱਗੋਂ ਰਿਫਾਈਨਨੈਸ ਹੈ। ਉਹਨਾਂ ਕਿ ਅੱਖਰ ਕਾ ਪਿਉਣਾ ਰਹਾਂ ਤੋਰਾਂ ਨੂੰ, ਜਦੋਂ ਅਸੀਂ ਕਹਿੰਦੇ ਆ ਜੀ ਰਾਈਟਿੰਗ ਔਨ ਦਾ ਵਾਲ, ਵਟ ਇਜ਼ ਰਿਟਨ, ਵਟ ਇਜ਼ ਨਾਟ ਰਿਟਨ, ਵਟ ਇਜ਼ ਬਿਟਵੀਨ ਦਾ ਲਾਈਨ, ਇਹ ਅੱਖਰ ਕਾ ਪਿਓ। ਕੱਲਾ ਇਹ ਨਹੀਂ ਹੈ ਜੀ ਉਹਨੂੰ ਪੜ੍ਹਨਾ ਨਹੀਂ ਆਉਂਦਾ, ਇਹ ਨਹੀਂ ਹੈ। ਨਾਨਕ ਤੇ ਨਰ ਅਸਲ ਖਰ, ਗੁਰੂ ਸਾਹਿਬ ਕਹਿੰਦੇ ਨੇ ਖੋਤਾ ਜਿਹਨੂੰ ਅਸੀਂ ਕਹਿੰਦੇ ਉਹ ਨਹੀਂ, ਇਦਾਂ ਦੇ ਇਨਸਾਨ ਖੋਤੇ ਨੇ ਵਿਣ ਗੁਣ ਗਰਬ ਕਰਨ, ਕਿ ਉਹਨਾਂ ਦੇ ਵਿੱਚ ਕੋਈ ਟੈਲੈਂਟ ਨਹੀਂ ਹੈ ਲੇਕਿਨ ਫਿਰ ਵੀ ਆਫਰੇ ਹੋਏ ਨੇ ਵੀ ਅਸੀਂ ਵੱਡੇ ਗੁਣਵਾਨ ਹੈ। ਔਰ ਸਾਡੇ ਚੋਂ ਅਸੀਂ ਬਹੁਤ ਸਾਰੇ ਜਿਹੜੇ ਹੈ ਉਸ ਕਿਸਮ ਦੀ ਸ਼੍ਰੇਣੀ 'ਚ ਆਉਂਦੇ ਆ ਕਿ ਵਿਣ ਗੁਣ ਗਰਬ ਕਰਨ। ਮੈਂ ਥੋੜਾ ਇਹ ਜਿਹੜੀ ਕਿਉਂ ਜ਼ਰੂਰੀ ਹੈ ਜੀ, ਮੈਂ ਗੁਰਮਤਿ ਦੀ ਗੱਲ ਹੀ ਫਿਰ ਦੁਬਾਰਾ ਕਰਾਂਗਾ। ਬਾਬਾ ਫਰੀਦ ਜੀ ਦਾ ਸ਼ਲੋਕ ਹੈ, ਇਹ ਫਰੀਦਾ ਲੋੜਾ ਦਾਖ ਬਿਜੋਰੀਆਂ, ਵਾਹ, ਕਿੱਕਰ ਬੀਜੇ ਜੱਟ ਹੰਡਾ ਉਨ ਕਤਾਇਆ, ਪੈਂਦਾ ਲੋੜਾ ਪੱਟ। ਹੁਣ ਜਦੋਂ ਅਸੀਂ ਅੱਖਾਂ ਦੇ ਉੱਤੇ ਧਿਆਨ ਨਹੀਂ ਨਾ, ਉੱਤੇ ਉਹਦੀ ਬਣਤਰ ਦੇ ਉੱਤੇ ਨਿਗਾਹ ਨਹੀਂ ਮਾਰਦੇ, ਇਹ ਪੜਨ ਦੀ ਗੱਲ ਆ ਰਹੀ ਹੈ ਉੱਥੇ। ਮੈਂ ਸ਼ੁਰੂ ਦੇ ਵਿੱਚ ਇਹੀ ਕਹਿਣਾ ਵੀ ਜੱਟ ਕਿੱਕਰ ਬੀਜਦਾ ਤੇ ਭਾਲਦਾ ਹੈ ਵੀ ਉਹਨਾਂ ਨੂੰ ਮਿੱਠੀਆਂ ਦਾਖਾਂ ਲੱਗਣ, ਛੋਟੇ ਛੋਟੇ ਅੰਗੂਰ ਲੱਗਣ। ਹਾਂਜੀ, ਤੇ ਸਾਰੀ ਉਮਰ ਉਹਨੇ ਬੰਦਗੀ ਤੇ ਕੀਤੀ ਨਹੀਂ, ਤੇ ਉਹ ਜਿਹੜਾ ਹੈ ਉਹਨੇ ਕੱਟਦਾ ਫਿਰਦਾ ਰਿਹਾ ਹੈ, ਮਤਲਬ ਬੰਦਗੀ ਤੋਂ ਬਿਨਾਂ ਖੱਜਲ ਖਰਾਬ ਹੁੰਦਾ ਰਿਹਾ, ਤੇ ਚਾਹੁੰਦਾ ਇਹ ਹੈ ਕਿ ਮੈਨੂੰ ਮਖਮਲੀ ਰਜਾਈਆਂ ਤਲਾਈਆਂ ਮਿਲਣ, ਰੇਸ਼ਮ ਪੱਟ। ਪਰ ਜਦੋਂ ਮੈਂ ਉਹ ਕਿੱਕਰ ਦੇ ਅੱਖਰ ਦੇ ਉੱਤੇ ਦੇਖਿਆ ਤੇ ਉੱਥੇ ਜਿਹੜੀ ਅਰਥ ਲਿਖੇ ਹੋਏ ਸੀ ਕਿੱਕਰੀਆਂ ਲਿਖਿਆ ਹੋਇਆ ਸੀ, ਪਰ ਆਪਾਂ ਪੜ੍ਹਨ ਚ ਕਿੱਕਰ ਆਉਂਦਾ ਹੈ। ਮੈਂ ਜਦੋਂ ਉਹਦਾ ਧਿਆਨ ਨਾਲ ਉਹਦੀ ਬਣਤਰ 'ਚ ਦੇਖਿਆ ਤਾਂ ਰਾਰੇ ਨੂੰ ਸਿਆਰੀ ਕਿੱਕਰ, ਉਹ ਜਿਹੜੀ ਰਾਰੇ ਨੂੰ ਸਿਆਰੀ ਵਾਲਾ ਜਿਹੜਾ ਅੱਖਰ ਆਏਗਾ ਨਾ, ਜਿੱਥੇ ਉਹ ਇਸਤਰੀ ਲਿੰਗ ਬਣੇਗਾ ਜੀ, ਔਰ ਬਹੁਵਚਨ ਹੋਏਗਾ, ਜੋ ਗੁਰਬਾਣੀ ਦੀ ਵਿਆਕਰਣ ਅਨੁਸਾਰ ਹੈ। ਜਿੰਨਾ ਚਿਰ ਅਸੀਂ ਪੜ੍ਹਦੇ ਨੇ ਅਸੀਂ ਸਹੀ ਸ਼ਬਦਾਂ ਦੇ ਅਰਥ ਨਹੀਂ ਕਰ ਸਕਦੇ। ਪੜ੍ਹਨ ਦੀ ਕਿਉਂ ਲੋੜ ਹੈ? ਇਸੇ ਕਰਕੇ ਲੋੜ ਹੈ, ਉਹ ਕਿੱਕਰੀਆਂ ਹੋਏਗਾ, ਇਸਤਰੀ ਲਿੰਗ ਹੈ ਕਿੱਕਰੀਆਂ, ਉਹਦੀ ਰਾਹ ਸਿਆਰੀ ਦੇ ਕਰਕੇ ਉਹਦੇ ਅਰਥ ਬਦਲ ਜਾਂਦੇ ਨੇ। ਤੇ ਜੇ ਕਿੱਕਰ ਹੁੰਦਾ ਫਿਰ ਕੱਕੇ ਨੂੰ ਸਿਆਰੀ ਤੇ ਕੱਕਾ ਤੇ ਰਾਰਾ ਹੀ ਹੋਣਾ ਸੀ, ਰਾਰਾ ਵੀ ਮੁਕਤਾ ਹੋਣਾ ਸੀ ਕਿੱਕਰ ਤੋਂ। ਇਸ ਕਰਕੇ ਜਿਵੇਂ ਅਰਦਾਸ ਆਪਾਂ ਲਿਖਣੇ ਆ, ਐੜਾ ਰਾਰਾ ਦੱਦੇ ਨੂੰ ਕੰਨਾ ਤੇ ਸੱਸਾ, ਅਰਦਾਸ ਇਦਾਂ ਉਚਾਰਨ ਤਾਂ ਇਹ ਵੀ ਬਣਦਾ ਹੈ, ਪਰ ਅਰਦਾਸ ਜਿਹੜਾ ਹੈ ਇਸਤਰੀ ਲਿੰਗ ਹੈ, ਉਹ ਇਸਤਰੀ ਲਿੰਗ ਵਾਸਤੇ ਉਹਦੀ ਸਿਆਰੀ ਲੱਗੀ। ਜਿੱਥੇ ਤੁਸੀਂ ਅਰਦਾਸ ਸ਼ਬਦ ਪੜ੍ਹੋਗੇ ਨਾ ਤੇ ਤੁਸੀਂ ਧਿਆਨ ਨਾਲ ਦੇਖਿਆ ਜੇ ਤੁਹਾਨੂੰ ਸੱਸੇ ਤੇ ਸਿਆਰੀ ਵੀ ਆਏਗੀ ਉੱਥੇ। ਇਸ ਕਰਕੇ ਸ਼ਬਦ ਹੈ ਸ਼ਿਸ਼ਾ ਬੱਬਾ ਤੇ ਦੱਦਾ, ਇਹ ਵੀ ਇੱਕ ਅੱਖਰ ਹੈ। ਇਹ ਦੱਦੇ ਨੂੰ ਸਿਆਰੀ ਵਾਲਾ ਵੀ ਹੈਗਾ ਤੇ ਦੱਦੇ ਨੂੰ ਔਂਕੜ ਵਾਲਾ ਵੀ ਹੈਗਾ। ਇਹ ਤਿੰਨਾਂ ਦੇ ਵਿੱਚ ਉਚਾਰਨ ਇੱਕ ਹੀ ਹੈ, ਪਰ ਜਦੋਂ ਸਿਆਰੀ ਲੱਗ ਜਾਂਦੀ ਹੈ ਜਾਂ ਦੱਦੇ ਨੂੰ ਥੱਲੇ ਔਂਕੜ ਲੱਗ ਜਾਂਦਾ ਹੈ ਜਾਂ ਦੱਦਾ ਮੁਕਤਾ ਹੁੰਦਾ ਹੈ, ਉੱਥੇ ਅੱਖਰ ਉਹਨਾਂ ਸਾਰਿਆਂ ਦੇ ਵੱਖਰੇ ਉਹਦੇ ਅਰਥ ਨਿਕਲਦੇ ਨੇ। ਪੜ੍ਹਨ ਦੀ ਤਾਂ ਸਾਨੂੰ ਲੋੜ ਹੈ। ਜੇ ਅਸੀਂ ਬਣਤਰ ਨੂੰ ਨਹੀਂ ਪੜ੍ਹ ਕੇ ਦੇਖਦੇ ਤੇ ਅਸੀਂ ਜਿਹੜੀ ਹੈ ਉਹਦੇ ਗੁਰਬਾਣੀ ਦੇ ਅਰਥ ਨਹੀਂ ਕਰ ਸਕਦੇ। ਤਾਂ ਸਾਨੂੰ ਇਹ ਲਾਇਬ੍ਰੇਰੀ ਦੀ ਲੋੜ ਹੈ। ਜਿਹੜਾ ਮਕਸਦ ਹੈ ਜੀ, ਜਿੰਨਾ ਚਿਰ ਤੁਸੀਂ ਉਹਦੇ ਦਰਸ਼ਨ ਨਹੀਂ ਨਾ ਪੂਰੇ ਕਰਦੇ, ਅੱਖਰ ਨੂੰ ਚੰਗੀ ਤਰ੍ਹਾਂ ਗੌਰ ਨਾਲ ਦੇਖਦੇ ਨਹੀਂ, ਬਣਤਰ ਨੂੰ ਨਹੀਂ ਦੇਖਦੇ ਤੁਸੀਂ, ਫਿਰ ਉਹਦੇ ਜਿਹੜੀ ਹੈਗਾ ਹੁਣ ਅਰਦਾਸ ਕੀਤੀ ਜਾਂਦੀ ਹੈ, ਅਰਦਾਸ ਕੀਤਾ ਨਹੀਂ ਜਾਂਦਾ ਜੀ। ਔਰ ਉਸ ਦਾ ਇਹ ਵੀ ਭਾਵ ਹੈ ਕਿਉਂਕਿ ਜਦੋਂ ਅਸੀਂ ਗੁਰਬਾਣੀ 'ਚ ਦੇਖਦੇ ਹਾਂ ਕਿ ਰੱਬ ਹੀ ਇੱਕ ਪਤੀ ਰੂਪ ਹੈ, ਸਾਰੀਆਂ ਜੀਵ ਇਸਤਰੀਆਂ ਨੇ। ਸੋ ਜਦੋਂ ਅਸੀਂ ਕਿਉਂਕਿ ਅਰਦਾਸ ਅਕਾਲ ਪੁਰਖ ਵਾਚਕ ਹੈ, ਅਸੀਂ ਅਰਦਾਸ ਅਕਾਲ ਪੁਰਖ ਨੂੰ ਕਰ ਰਹੇ ਹਾਂ ਤੇ ਉਹ ਪਤੀ ਹੈ, ਔਰ ਇਸ ਲਈ ਅਸੀਂ ਇਸਤਰੀ ਲਿੰਗ 'ਚ ਹੀ ਹਾਂ। ਉਸ ਰੂਪ ਦੇ ਵਿੱਚ ਅਸੀਂ ਮੰਗ ਰਹੇ ਹਾਂ, ਗੁਜ਼ਾਰਿਸ਼ ਹੈ, ਬੇਨਤੀ ਹੈ, ਉਹ ਅਸੀਂ ਅਰਜੀ ਲਾਈ ਹੈ। ਜੇ ਸਾਡਾ ਅਧਿਆਤਮਿਕ ਤੌਰ ਦੇ ਉੱਤੇ ਅਸੀਂ ਦੇਖੀਏ ਨਾ, ਜਿਹੜਾ ਸ਼ਖਸੀ ਤੌਰ ਦੇ ਉੱਤੇ ਇੱਕ ਜੀਵ ਇਸਤਰੀ ਉਹਦਾ ਪਤੀ ਹੈ, ਬੰਦਾ ਹੈ, ਪਰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਫਰਮਾਇਆ ਹੈ ਕਿ ਅਸੀਂ ਸਾਰੀਆਂ ਜਿਹੜੀਆਂ ਇਸ ਜਗ में पुरख एक है ਔਰਾ ਸਗਲ ਸਬਾਈ ਨਾਰ, ਅਸੀਂ ਜਿੰਨੇ ਜੀਵ ਹੈਗੇ ਆ, ਚਾਹੇ ਉਹ ਫੀਮੇਲ ਜਾਂ ਮੇਲ ਆ, ਉਸ ਅਕਾਲ ਪੁਰਖ ਦੀਆਂ ਅਸੀਂ ਇਸਤਰੀਆਂ, ਉਹ ਸਾਡੇ ਸਿਰ ਦਾ ਸਾਈਂ ਪਤੀ ਹੈ ਉਹ।
ਤੋ ਇਸ ਕਰਕੇ ਜਿਹੜਾ ਹੈਗਾ ਅਸੀਂ ਸਾਰੀ ਗੁਰਬਾਣੀ ਦੇ ਵਿੱਚ ਉਹਨੂੰ ਪਤੀ ਕਰਕੇ ਸੰਬੋਧਨ ਕਰ ਰਹੇ ਹਾਂ। ਸਾਡੇ ਮਾਪਿਓ ਵੀ ਹੈ, ਭਰਾ ਵੀ ਹੈ, ਸਾਰੇ ਰਿਸ਼ਤੇਦਾਰਾਂ ਦਾ ਉਹ ਨਿਭਾਉਂਦਾ ਉਹ ਸਾਡੇ। ਨਹੀਂ ਜੀ, ਔਰ ਜਿਹੜਾ ਇਹ ਦੁਹਾਗਣ ਔਰ ਸੁਹਾਗਣ ਦਾ ਹਾਂਜੀ, ਡਾਇਲੌਗ concept, ਹੈ ਹਾਂਜੀ। ਕਿ ਜਾਏ ਪੁੱਛੋ ਸੁਹਾਗਣੀ ਵਾਹੈ ਕਿਨੀ ਬਾਤੀ ਸ਼ੌ ਸ਼ੌ ਪਾਈਏ, ਪਾਈਏ। ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਉਹ ਜਵਾਬ ਹੈ ਉਹਦਾ। ਇਹ ਤਾਂ ਜਵਾਬ ਹੈ। ਜਾਂ ਕਿ ਉਹ ਸਹੇਲੀਆਂ ਦੋ ਗੱਲਾਂ ਕਰ ਰਹੀਆਂ ਨੇ। ਇੱਕ ਸਹੇਲੀ ਪੁੱਛ ਰਹੀ ਹੈ ਦੂਜੀ ਨੂੰ ਵੀ ਤੂੰ ਆਪਣੇ ਪਤੀ ਨੂੰ ਕਿਵੇਂ ਪ੍ਰਾਪਤ ਕੀਤਾ ਸੀ, ਕਿਵੇਂ ਮਿਲਾਪ ਹਾਸਲ ਕੀਤਾ ਸੀ, ਤੂੰ ਕਿਵੇਂ ਲੱਭਿਆ ਸੀ? ਗੁਰੂ ਵਿਚੋਲਾ ਸੀ। ਬਿਲਕੁਲ। ਉਹ ਗੁਰੂ ਦੇ ਰਾਹੀਂ ਉਹ ਜਿਹੜੀ ਆਪਣਾ ਪੂਰੀ ਉਹਦੀ ਖੋਲੀ ਹੈ ਉਹਨੂੰ, ਤੇ ਉਹ ਕਹਿੰਦੀ ਹੈ ਵੀ ਮੈਨੂੰ ਤੇ ਗੁਰੂ ਵਿਚੋਲਾ ਮਿਲ ਗਿਆ ਸੀ। ਉਦੋਂ ਉਹਨੇ ਮੈਨੂੰ ਦੱਸਿਆ ਕਿ ਜੋ ਕਿਛ ਮੈਂ ਕਰੇ ਲੱਭ ਸੋ ਅੰਦਰੋਂ ਭਲਾ ਹੀ ਲਿਆ ਕਰ ਸੀ। ਮਾਨੀਐ, ਹਿਕਮਤ ਹੁਕਮ ਚੁਕਾਈ ਹੈ। ਮੈਂ ਉਹ ਲੱਭ ਅੰਦਰੋਂ ਹੀ ਲਿਆ ਸੀ, ਪਰ ਮੈਨੂੰ ਗੁਰੂ ਨੇ ਰਾਹ ਦੱਸਿਆ ਸੀ ਵੀ ਕਿਵੇਂ ਪੈਣਾ। ਉਹਨੇ ਫਿਰ ਉਹਨੂੰ ਜਵਾਬ ਦਿੱਤਾ ਸੀ ਵੀ ਆਹ ਤਰੀਕਾ ਹੈ ਸਿਰ ਤੇ ਏਵ ਕਹੈ ਸੁਹਾਗਣੀ ਭੈਣੇ ਇਨੀ ਬਾਤੀ ਸ਼ੌ ਪਾਈਐ, ਆਪ ਗਵਾਈਐ ਤਾਂ ਸ਼ੌ ਪਾਈਐ। ਅਵਰ ਕਹੀ ਚਤਰਾਈ। ਵਾਹ ਵਾਹ। ਵੀ ਆਪਣੀਆਂ ਤੁਸੀਂ ਚਲਾਕੀਆਂ ਦੇ ਨਾਲ ਤੁਸੀਂ ਜਿਹੜਾ ਅਧਿਆਤਮਿਕ ਜੀਵਨ ਵਾਸਤੇ ਉਸ ਪਤੀ ਪ੍ਰਭੂ ਪਰਮਾਤਮਾ ਦਾ ਜਿਹੜਾ ਪਿਆਰ ਹੈ, ਮਿਲਾਪ ਹੈ, ਉਹ ਤੁਸੀਂ ਚਲਾਕੀਆਂ ਨਾਲ ਨਹੀਂ ਕਰ। ਜਿੰਨਾ ਚਿਰ ਮਿਹਰਮਤ ਉਸ ਅਕਾਲ ਪੁਰਖ ਦੀ ਨਹੀਂ ਹੁੰਦੀ ਤੇ ਗੁਰੂ ਨਹੀਂ ਮਿਲਾਉਂਦਾ। ਗੁਰੂ ਵਿਚੋਲਾ ਹੈ। ਉਹ ਸ਼ਬਦ ਸੁਣਾਓ ਡਾਕਟਰ ਸਾਹਿਬ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਢੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ। ਵਸੀਠ ਵਿਚੋਲਾ ਵਕੀਲ, ਜਿਹਨੇ ਉਹ ਜਾ ਕੇ ਸਾਰਾ ਕੁਝ ਦੱਸਦਾ ਹੈ ਵੀ ਕਿਵੇਂ ਉਹਨੂੰ ਤੁਸੀਂ ਪ੍ਰਾਪਤ ਕਰਨਾ ਹੈ। ਹਰ ਨਾਮ ਮੰਤਰ ਦਰੜਾਏ ਦਾ ਕੱਟੇ ਹੋਵੇਂ ਰੋਗ, ਨਾਨਕ ਸਤਿਗੁਰ ਤਨਾ ਮਿਲਾਇਆ ਜਨ ਧੁਰੇ ਪਿਆਸ। ਹਾਂਜੀ। ਸੋ ਇਸ ਵਾਸਤੇ ਸਾਡਾ ਮਕਸਦ ਹੈ ਕਿ ਸਾਡੇ ਸਾਰੇ ਗੁਰਮੁਖ ਧੀਆਂ ਭੈਣਾਂ ਗੁਰਦੁਆਰੇ ਆਉਣ, ਉਹਨਾਂ ਨੂੰ ਜਿਹੜੇ ਹੈਗੇ ਸਾਡੇ ਸਕਾਲਰ ਨੇ ਜਿਹੜੇ ਕਿਤਾਬਾਂ ਦੇ ਵਿੱਚ ਬੈਠੇ ਨੇ ਜੀ, ਉਹਨਾਂ ਨੂੰ ਮਿਲਣ ਤੇ ਆਪਣਾ ਜਿਹੜਾ ਹੈ ਉਹ ਪੜ੍ਹ ਕੇ ਸਾਰ ਤੱਤ ਨੂੰ ਜਿਹੜਾ ਹੈ ਉਹ ਸਮਝਣ, ਗਿਆਨ ਪ੍ਰਾਪਤ ਕਰਨ, ਤੇ ਗਿਆਨ ਦੇ ਨਾਲ ਸ਼ਰਧਾ ਦੇ ਨਾਲ ਦੋਨੋਂ ਦਾ ਸੁਮੇਲ ਹੋਏ, ਤਾਂ ਕਿ ਅਸੀਂ ਆਪਣਾ ਜਿਹੜਾ ਮਨੁੱਖਾ ਜੀਵਨ ਹੈ ਉਹਦਾ ਆਤਮਿਕ ਆਨੰਦ ਲੈ ਸਕੀਏ। ਮੇਨ ਸਾਡਾ ਇਵਨ ਵੈਸਟਰਨ ਸਕਾਲਰ ਜਦੋਂ ਇਹ ਕਹਿੰਦੇ ਨੇ ਕਿ ਫਰੈਂਡਸ ਕਮ ਐਂਡ ਗੋ, ਰਾਈਟ, ਓਨਲੀ ਬੁੱਕਸ ਆਰ ਦਾ ਪਰਮਾਨੈਂਟ ਫਰੈਂਡ। ਤੁਹਾਡੇ ਪੱਕੇ ਦੋਸਤ ਕਿਤਾਬਾਂ ਹੀ ਨੇ, ਉਹ ਤੁਹਾਡਾ ਕਦੇ ਸਾਥ ਨਹੀਂ ਛੱਡਦੀਆਂ, ਕਿਉਂਕਿ ਉਹੀ ਗਿਆਨ ਦੀ ਸੇਧ ਦੇ ਵਿੱਚ ਤੁਸੀਂ ਜ਼ਿੰਦਗੀ ਦੀ ਦਿਸ਼ਾ ਨਿਰਧਾਰਿਤ ਕਰੋ। ਹਾਂਜੀ ਹਾਂਜੀ, ਬਿਲਕੁਲ। ਸੋ ਮੈਂ ਇੱਕ ਵਾਰ ਫਿਰ ਬੇਨਤੀ ਕਰੂੰਗਾ ਕਿ ਜਿਹੜੇ ਸਾਡੇ ਵਿਊਅਰ ਨੇ, ਜਿਹੜੇ ਸਾਡੇ ਪ੍ਰੋਗਰਾਮ ਦੇਖਣਗੇ, ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਸਾਨੂੰ ਕੁਝ ਕਿਤਾਬਾਂ ਸੁਜੈਸਟ ਕਰ ਸਕਦੇ ਹੋਣ ਤੇ ਕਰਨ, ਤਾਂ ਕਿ ਅਸੀਂ ਸਾਡਾ ਕੰਪਲੀਟ ਸੈੱਟ ਜਿਹੜਾ ਸਾਡਾ ਇੱਥੇ ਲਾਇਬ੍ਰੇਰੀ ਦਾ ਉਹ ਮੁਕੰਮਲ ਕਰਕੇ ਛੇਤੀ ਤੋਂ ਛੇਤੀ ਅਸੀਂ ਪੰਜਾਬੀ ਔਰ ਅੰਗਰੇਜ਼ੀ ਚ ਵੀ ਨਾਲ। ਹਾਂਜੀ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰੇਕ ਕਿਤਾਬ ਦੇ 2 ਸੈੱਟ ਪੰਜਾਬੀ ਚ ਹੋਣ ਤੇ 2 ਹੀ ਇੰਗਲਿਸ਼ ਦੇ ਵਰਜਨ ਹੋਣ ਜੀ। ਤੇ ਜਿਨ੍ਹਾਂ ਚ ਇੰਗਲਿਸ਼ ਹੀ ਹੈ ਇਕੱਲੀ, ਉਹ ਇੰਗਲਿਸ਼ ਦੀ ਜ਼ਰੂਰ ਲਵਾਂਗੇ ਅਸੀਂ, ਤੇ ਜਿਹੜੇ ਪੰਜਾਬੀ ਚ ਨੇ ਉਹਨਾਂ ਦੀ ਇੰਗਲਿਸ਼ ਹੋਈ ਉਹ ਵੀ ਅਸੀਂ ਲਵਾਂਗੇ। ਹੋਪਫੁਲੀ ਜਿਹੜਾ ਹੈਗਾ ਸਤੰਬਰ ਦੇ ਪਹਿਲੇ ਹਫਤੇ ਦੇ ਵਿੱਚ ਜਿਹੜਾ ਉਹ ਸਾਡੀ ਸ਼ਿਪਮੈਂਟ ਉੱਥੋਂ ਹੋ ਜਾਏਗੀ। ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਦੋਵਾਂ ਜਣਿਆਂ ਦਾ। ਤੁਸੀਂ ਸਾਡੇ ਨਾਲ ਵਿਚਾਰਾਂ ਦੀ ਵੀ ਸਾਂਝ ਪਾਈ ਹੈ, ਤੇ ਮੈਂ ਉਮੀਦ ਕਰਦਾ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ, ਅੱਜ ਦੀ ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਬੇਨਤੀ ਵੀ ਇਹੀ ਹੈ ਤੇ ਅਕਾਲ ਪੁਰਖ ਅੱਗੇ ਅਰਦਾਸ ਵੀ ਇਹੀ ਹੈ ਵੀ ਇਹ ਜਿਹੜਾ ਇੱਕ ਪਾਰਟ ਜਿਹਦੇ ਤੇ ਅਸੀਂ ਅੱਜ ਡਿਸਕਸ਼ਨ ਕੀਤੀ ਹੈ, ਜੇ ਇਹ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਅਮਲੀ ਰੂਪ ਦੇ ਵਿੱਚ ਆ ਸਕੇ, ਇੱਕ ਲਾਇਬ੍ਰੇਰੀ ਦੇ ਰੂਪ ਦੇ ਵਿੱਚ, ਤੇ ਅਸੀਂ ਉਸ ਪਾਠ ਦੇ ਨਾਲ, ਉਸ ਸ਼ਬਦ ਦੇ ਨਾਲ ਜੁੜ ਸਕੀਏ, ਇਤਿਹਾਸ ਦੇ ਨਾਲ ਜੁੜ ਸਕੀਏ, ਕਿਉਂਕਿ ਡੈਪਥ ਉਸੇ ਦੇ ਵਿੱਚੋਂ ਆਉਂਦੀ ਆ। ਨਹੀਂ, ਕਈ ਵਾਰ ਅਸੀਂ ਦੇਖਦੇ ਹਾਂ ਕਿ ਅਸੀਂ ਫੋਕੀਆਂ, ਬਿਆਨਬਾਜ਼ੀਆਂ ਤੇ ਬਹਿਸਾਂ ਦੇ ਵਿੱਚ ਲੱਗੇ ਹੁੰਦੇ ਆ, ਤੇ ਉਹ ਬੜੀ ਇੱਕ ਸ਼ੈਲੋ ਜੀ ਡਿਬੇਟ ਬਣ ਕੇ ਨਜ਼ਰ ਆਉਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ, ਜੋ ਅੱਜ ਕੱਲ੍ਹ ਆਮ ਜਿਹਾ ਇੱਕ ਵਰਤਾਰਾ ਨਜ਼ਰ ਆਉਂਦਾ ਹੈ। ਸੋ ਸਾਡੀਆਂ ਗੱਲਾਂ ਦੇ ਵਿੱਚ ਉਹ ਡੈਪਥ ਤਾਂ ਹੀ ਆ ਸਕਦੀ ਹੈ ਜੇ ਅਸੀਂ ਇਸ ਪਾਸੇ ਨਾਲ ਜੁੜੇ ਹੋਵਾਂਗੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਇੱਥੇ ਹੀ ਫਤਿਹ ਦੀ ਸਾਂਝ ਪਾਈਏ। ਦੁਬਾਰਾ ਫਿਰ ਮੁਲਾਕਾਤ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।